ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦਿਨ ਸੋਮਵਾਰ ਤੇ ਖਬਰਾਂ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ, ਟਰਲਕ, ਜਸਵੀਰ ਸਿੰਘ ਜੀ ਜੋਸਨ, ਮਾਊਂਟਨ ਹਾਊਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ, ਜੋ ਪੰਜਾਬ ਦੇ ਵਿੱਚ ਚੱਲ ਰਿਹਾ, ਜੋ ਇਲੈਕਸ਼ਨ ਚੱਲ ਰਹੀ ਆ, ਕੀ ਉੱਥਲ ਪੁੱਥਲ ਹੋ ਰਹੀ ਆ, ਕੀ ਕੁਛ ਚੱਲਦਾ ਆ, ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਾਬਤਾ ਲੱਗਾ ਹੋਇਆ ਪੰਜਾਬ ਦੇ ਵਿੱਚ, ਚੋਣ ਜਾਬਤਾ, ਤੇ ਉਸ ਦੇ ਵਿੱਚ ਨਜਾਇਜ਼ ਸ਼ਰਾਬ, ਨਜਾਇਜ਼ ਅਸਲਾ ਤੇ ਹੋਰ ਬਹੁਤ ਕੁਝ ਫੜਿਆ ਜਾ ਰਿਹਾ ਹੈ। ਜੇ ਐਕਚੁਅਲੀ ਦੇਖਿਆ ਜਾਵੇ ਤਾਂ ਇਹ ਇੱਕ ਕਿਸਮ ਦੇ ਨਾਲ ਇਸ ਪਾਸੇ ਵੱਲ ਨੂੰ ਵੀ ਇਸ਼ਾਰਾ ਤਾਂ ਕਰਦਾ ਨਾ ਜੀ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜੀ ਉਹ ਵਿਗੜੀ ਹੋਈ ਆ, ਔਰ ਜਿਹੜਾ ਪ੍ਰਸ਼ਾਸਨ ਸੀਗਾ ਉਹਦੇ ਉੱਤੇ ਪਕੜ ਜਿਹੜੀ ਆ ਉਹ ਹੈ ਨਹੀਂ ਸੀ ਸਰਕਾਰ ਦੀ, ਕਿਉਂਕਿ ਚੋਣ ਜ਼ਾਬਤਾ ਜਦੋਂ ਤੋਂ ਲਿਆ ਉਦੋਂ ਬਾਅਦ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਫੜ ਹੋਣਾ ਸ਼ੁਰੂ ਹੋਇਆ। ਮੈਂ ਬੜੀ ਵਾਰੀ ਇਹ ਖਬਰ ਜਿਹੜੀ ਇਹਦੀ ਗੱਲ ਕੀਤੀ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਬਣਨ ਵਾਲੇ ਜਿਹੜੇ ਪਿਸਤੌਲ ਨੇ, ਜਿਹਨੂੰ ਅਕਸਰ ਕੱਟਾ ਕਿਹਾ ਜਾਂਦਾ, ਉਹਦੀ ਖਪਤ ਕਿਸੇ ਟਾਈਮ ਉੱਤਰ ਪ੍ਰਦੇਸ਼ ਦੇ ਵਿੱਚ ਵੱਧ ਹੁੰਦੀ ਸੀ ਜਾਂ ਬਿਹਾਰ ਦੇ ਵਿੱਚ ਹੁੰਦੀ ਸੀ। ਅੱਜ ਕੱਲ੍ਹ ਇਹਦੀ ਖਪਤ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਜੀ ਉਹ ਦੱਸੀ ਰਹੀ ਆ। ਸਭ ਤੋਂ ਵੱਧ ਗਾਹਕ ਜਿਹੜੇ ਆ ਜੀ ਕੱਟੇ ਦੇ ਪੰਜਾਬ ਦੇ ਵਿੱਚ ਹੀ ਦੱਸੀ ਰਿਹਾ। ਜਿਹੜੀ ਹੁਣ ਚੋਣ ਕਮਿਸ਼ਨ ਨੇ ਜਿਹੜੀ ਦੱਸਿਆ ਜੀ, ਜਾਣਕਾਰੀ ਦਿੱਤੀ ਆ, ਉਹਦੇ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਵੱਡੀ ਪੱਧਰ ਦੇ ਉੱਤੇ ਨਜਾਇਜ਼ ਹਥਿਆਰ ਜਿਹੜੇ ਆ ਪੰਜਾਬ ਦੇ ਵਿੱਚੋਂ ਬਰਾਮਦ ਹੋਏ ਆ, ਜਿਹਨੇ ਇੱਕ ਸਵਾਲੀਆ ਚਿੰਨ੍ਹ ਜਿਹੜਾ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਜਿਹੜਾ ਜੀ ਉਹ ਲਾਇਆ। ਇਹ ਹਥਿਆਰ ਸੜਕਾਂ ਦੇ ਉੱਤੇ ਚੈਕਿੰਗ ਦੇ ਦੌਰਾਨ ਕਾਰਾਂ ਦੇ ਵਿੱਚੋਂ ਬਰਾਮਦ ਜਿਹੜੇ ਆ ਜੀ ਹੋਏ ਆ। ਹੁਣ ਤੱਕ ਕੋਈ 409 ਹਥਿਆਰ ਬਰਾਮਦ ਹੋਏ ਆ, ਔਰ ਇਹਨਾਂ ਤੋਂ ਇਲਾਵਾ ਜਿਹੜਾ ਜੀ ਜਿਹੜੇ ਨਸ਼ਿਆਂ ਦੀ ਬਰਾਮਦਗੀ ਦੇ 332 ਮਾਮਲੇ ਦਰਜ ਕੀਤੇ ਗਿਆ। ਇਹਨਾਂ ਕੇਸਾਂ ਦੇ ਵਿੱਚ 394 ਲੋਕ ਜਿਹੜੇ ਆ ਜੀ ਉਹਨਾਂ ਦੀ ਅਰੈਸਟ ਜਿਹੜੀ ਆ ਜੀ ਉਹ ਹੋਈ ਆ। 409 ਹਥਿਆਰਾਂ ਦੀ ਬਰਾਮਦਗੀ ਦੇ ਸੰਬੰਧ ਦੇ ਵਿੱਚ 500 ਬੰਦਿਆਂ ਦੇ ਉੱਤੇ ਜਿਹੜਾ 500 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਬਰਾਮਦਗੀ ਤੋਂ ਕਾਨੂੰਨ ਦਾ ਰਾਜ ਲਾਗੂ ਹੋਣ ਦੀ ਪੁਸ਼ਟੀ ਤਾਂ ਜਿਹੜੀ ਆ ਜੀ ਉਹ ਕਿਤੇ ਨਾ ਕਿਤੇ ਹੋ ਰਹੀ ਆ। ਰਾਜਸਥਾਨ ਪੁਲਿਸ ਨੇ ਵੀ ਪੰਜਾਬ ਰਾਜਸਥਾਨ ਵਾਲੀ ਜਿਹੜੀ ਸਰਹੱਦ ਹੈ ਜੀ ਉਹਦੇ ਉੱਤੋਂ ਵੱਡੀ ਮਾਤਰਾ ਦੇ ਵਿੱਚ ਭੁੱਕੀ ਬਰਾਮਦ ਕੀਤੀ ਆ, ਜਿਹੜੀ ਕੋਈ 15 ਕੁਇੰਟਲ ਦੇ ਕਰੀਬ ਜਿਹੜੀ ਆ ਉਹ ਕਹੀ ਜਾ ਰਹੀ ਆ। ਇੱਥੇ ਲੁਧਿਆਣੇ ਦੇ ਵਿੱਚ ਇੱਕ ਹਿੰਦੂ ਨੇਤਾ ਦੀ ਹੱਤਿਆ, ਜਲੰਧਰ ਦੇ ਵਿੱਚ ਸ਼ਰੇਆਮ ਗੈਂਗਵਾਰ ਦੇ ਵਿੱਚ ਚੱਲੀਆਂ ਗੋਲੀਆਂ, ਤੇ ਫਰੀਦਕੋਟ ਦੇ ਵਿੱਚ ਉਮੀਦਵਾਰ ਜਿਹੜਾ ਇੱਕ ਸੀਗਾ ਜੀ ਉਹਦੇ ਸੁਰੱਖਿਆ ਗਾਰਡ ਤੋਂ ਰਫਲ ਖੋਹ ਭੱਜ ਜਾਣਾ, ਇਹ ਵੱਡੀਆਂ ਘਟਨਾਵਾਂ ਨੇ ਜੀ ਜਿਨ੍ਹਾਂ ਨੇ ਜਿਹੜਾ ਚੋਣ ਕਮਿਸ਼ਨ ਹੈ ਉਹਦੀ ਨੀਂਦ ਤਾਂ ਜਿਹੜੀ ਹੈ ਜੀ ਉਹ ਹਰਾਮ ਕੀਤੀ। ਪਰ ਚੋਣ ਕਮਿਸ਼ਨ ਦਾ ਇਹ ਕਹਿਣਾ ਕਿ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸਖਤੀ ਜਿਹੜੀ ਆ ਉਹ ਕਿਤੇ ਨਾ ਕਿਤੇ ਰੰਗ ਲਿਆ ਰਹੀ ਆ, ਤੇ ਉਹ ਕਹਿੰਦੇ ਕਿ ਇਹ ਸਖਤੀ ਸਾਡੀ ਜਾਰੀ ਰਹੂਗੀ ਜੀ। ਬਿਲਕੁਲ ਜੀ, ਜਿਹੜੀਆਂ ਤੁਸੀਂ ਇਹ ਘਟਨਾਵਾਂ ਦੱਸੀਆਂ, ਕੱਟੇ ਦੀ ਮੰਗ ਵਧਣੀ, ਬਹੁਤ ਜਿਹੜੀਆਂ ਫਿਕਰ ਵਾਲੀਆਂ ਗੱਲਾਂ ਆ। ਤੇ ਅੱਗੇ ਆਪਾਂ ਦਿੱਲੀ ਸਰਕਾਰ ਦੀ ਗੱਲ ਕਰਦੇ ਹਾਂ, ਤੇ ਦਿੱਲੀ ਸਰਕਾਰ ਦੇ ਬਹੁਤੇ ਮੰਤਰੀ ਸੰਤਰੀ ਪੰਜਾਬ ਦੇ ਵਿੱਚ ਇਹ ਆਖਰੀ ਹੱਲਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਨੇ ਬੋਲ ਦਿੱਤਾ, ਔਰ ਇਹਦੇ ਵਿੱਚ ਉਹਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਜੀ ਉਹ ਝੋਕ ਦਿੱਤੀ ਆ। 40 ਦੇ ਕਰੀਬ ਸਟਾਰ ਪ੍ਰਚਾਰਕ ਉਹਦੇ ਜਿਹੜੇ ਜੀ ਉਹ ਪੰਜਾਬ ਦੇ ਵੱਖ-ਵੱਖ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪਹੁੰਚੇ ਹੋਏ ਨੇ। ਇਹਦੇ ਵਿੱਚ ਦਿੱਲੀ ਦੀ ਸਰਕਾਰ ਤੋਂ ਜਿਹੜੇ ਜੀ ਮਨੀਸ਼ ਸਿਸੋਦੀਆ ਡਿਪਟੀ ਮੁੱਖ ਮੰਤਰੀ ਜਿਹੜੇ ਨੇ ਜੀ ਉਹ ਵੀ ਇੱਥੇ ਪੰਜਾਬ ਦੇ ਵਿੱਚ ਆ ਗਏ ਹੋਏ ਨੇ। ਸੰਜੇ ਸਿੰਘ ਇੱਥੇ ਹੈਗੇ ਹੀ ਨੇ, ਸਤਿੰਦਰ ਜੈਨ, ਰਾਖੀ ਬਿਰਲਾ, ਕਪਲ ਮਿਸ਼ਰਾ ਤੇ ਆਪ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਜੀ ਉਹ ਪਿਛਲੇ ਕਈ ਦਿਨਾਂ ਤੋਂ ਜਿਹੜਾ ਜੀ ਇੱਥੇ ਹੈਗੇ ਨੇ, ਕਈ ਮਹੀਨਿਆਂ ਤੋਂ ਐਕਚੁਅਲੀ ਜਿਹੜਾ ਜੀ ਉਹ ਵਿਚਰ ਰਹੇ ਨੇ। ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦੇ ਜਿਹੜੇ NRI ਨੇ ਜੀ ਉਹ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਰਹੇ ਨੇ। ਵੱਖ-ਵੱਖ ਡਰਾਮਿਆਂ ਦੀਆਂ ਟੀਮਾਂ, ਲੇਜ਼ਰ ਸ਼ੋਅ ਵਾਲੇ, ਇਹ ਸਾਰੇ ਦੇ ਸਾਰੇ ਜਿਹੜੇ ਨੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਵੱਖ-ਵੱਖ ਸੀਟਾਂ ਨੇ ਉਹਨਾਂ ਦੇ ਉੱਤੋਂ ਇਸ ਵੇਲੇ ਜਿਹੜਾ ਜੀ ਉਹ ਵਿਚਰ ਰਹੇ ਨੇ। ਜੇ ਪ੍ਰਚਾਰ ਦੇ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ, ਕਿਉਂਕਿ ਆਮ ਆਦਮੀ ਪਾਰਟੀ ਨੇ ਲਿਸਟਾਂ ਪਹਿਲਾਂ ਜਾਰੀ ਕਰ ਦਿੱਤੀ ਸੀਗੀ, ਜਿਹਦੀ ਵਜ੍ਹਾ ਕਰਕੇ ਤੁਸੀਂ ਇਹ ਕਹਿ ਲਓ ਕਿ ਜਿਹੜਾ ਜੀ ਇਹ ਪ੍ਰਚਾਰ ਵਾਲੇ ਮਾਮਲੇ ਦੇ ਵਿੱਚ ਬਾਕੀ ਪਾਰਟੀਆਂ ਜਿਹੜੀਆਂ ਜੀ ਉਹਨਾਂ ਨੂੰ ਹਾਲ ਦੀ ਘੜੀ ਜਿਹੜਾ ਉਹ ਪਛਾੜ ਰਹੀ ਹੈ ਜੀ।
ਜੀ ਜੀ, ਇਹ ਬਹੁਤ ਫਰਕ ਪੈਂਦਾ। ਤੇ ਅੱਗੇ ਆਪਾਂ ਗੱਲ ਕਰਦੇ ਆ ਜਲਾਲਾਬਾਦ ਦੀ। ਜਲਾਲਾਬਾਦ ਇਸ ਵੇਲੇ ਬੜਾ ਇੱਕ ਜਿਹੜੀ ਉੱਥੇ ਦੀ ਚੋਣ ਆ ਉਹਦੇ ਵੱਲ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ। ਯੂਨਾਈਟਿਡ ਅਕਾਲੀ ਦਲ ਨੇ ਜਲਾਲਾਬਾਦ ਵਿੱਚ ਭਗਵੰਤ ਮਾਨ ਨੂੰ ਹਮਾਇਤ ਦਿੱਤੀ। ਜੀ ਯੂਨਾਈਟਿਡ ਅਕਾਲੀ ਦਲ ਦੇ ਜਿਹੜੇ ਨੇ ਜੀ ਭਾਈ ਮੋਹਕਮ ਸਿੰਘ ਤੇ ਗੁਰਦੀਪ ਸਿੰਘ ਹੋਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਜੀ ਕਿ ਯੂਨਾਈਟਿਡ ਅਕਾਲੀ ਦਲ ਬਾਦਲ ਦੇ ਅਗੇਂਸਟ ਖੜੇ ਉਹਨਾਂ ਉਮੀਦਵਾਰਾਂ ਨੂੰ ਸਪੋਰਟ ਦਊਗਾ ਜਿਹੜੇ ਵੱਡੇ ਨੇਤਾਵਾਂ ਨੂੰ ਹਰਾਉਣ ਦੇ ਕਾਬਿਲ ਹੋਣਗੇ, ਜਿਹਦੇ ਕਰਕੇ ਉਹਨਾਂ ਨੇ ਜਿਹੜੀ ਹੈ ਜੀ ਜਲਾਲਾਬਾਦ ਤੋਂ ਭਗਵੰਤ ਮਾਨ ਹੋਰਾਂ ਦੀ ਸਪੋਰਟ ਜਿਹੜੀ ਹੈ ਜੀ ਉਹ ਕੀਤੀ ਆ। ਇਹ ਕਿਹਾ ਕਿ ਸੁਖਬੀਰ ਬਾਦਲ ਹੋਰਾਂ ਨੂੰ ਉਹ ਹਰਾ ਸਕਦੇ ਨੇ, ਇਸ ਕਰਕੇ ਯੂਨਾਈਟਿਡ ਅਕਾਲੀ ਦਲ ਉਹਨੂੰ ਸਪੋਰਟ ਜਿਹੜੀ ਉਹ ਦੇ ਰਿਹਾ। ਖਡੂਰ ਸਾਹਿਬ ਤੋਂ ਰਮਨਦੀਪ ਸਿੰਘ ਸਿੱਕੀ ਹੋਰਾਂ ਨੂੰ ਜਿਹੜੀ ਹੈ ਜੀ ਸਪੋਰਟ ਯੂਨਾਈਟਿਡ ਅਕਾਲੀ ਦਲ ਨੇ ਦਿੱਤੀ ਹੈ। ਉਹਦਾ ਕਾਰਨ ਉਹਨਾਂ ਨੇ ਇਹ ਦੱਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ 'ਚ ਰਮਨਦੀਪ ਸਿੰਘ ਸਿੱਕੀ ਨੇ ਅਸਤੀਫਾ ਦਿੱਤਾ ਸੀ, ਜਿਹਦੇ ਕਰਕੇ ਉਹਨਾਂ ਦੀ ਸਪੋਰਟ ਇੱਥੋਂ ਕੀਤੀ ਜਾ ਰਹੀ ਆ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਕਾਲਾਬੂਲਾ ਤੇ ਮਾਸਟਰ ਕਰਨੈਲ ਸਿੰਘ ਨਾਰੀਕੇ ਦੀ ਵੀ ਜਿਹੜੀ ਹੈ ਜੀ ਸਪੋਰਟ ਯੂਨਾਈਟਿਡ ਅਕਾਲੀ ਦਲ ਨੇ ਜਿਹੜੀ ਹੈ ਜੀ ਉਹ ਕੀਤੀ ਆ। ਇਹਨਾਂ ਆਗੂਆਂ ਨੇ ਇਹ ਗੱਲ ਕਹੀ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਜੇ ਤੱਕ ਫੜੇ ਨਹੀਂ ਗਏ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਜੀ ਉਹ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਵਾਸਤੇ ਸਿੱਧੇ ਰੂਪ ਦੇ ਵਿੱਚ ਜ਼ਿੰਮੇਵਾਰ ਨੇ, ਜਿਹਦੇ ਕਰਕੇ ਯੂਨਾਈਟਿਡ ਅਕਾਲੀ ਦਲ ਨੇ ਇਹਨਾਂ ਨੇਤਾਵਾਂ ਨੂੰ ਹਰਾਉਣ ਦੇ ਵਾਸਤੇ ਉਹਨਾਂ ਲੋਕਾਂ ਨੂੰ ਸਪੋਰਟ ਦਿੱਤੀ ਆ, ਉਹਨਾਂ ਉਮੀਦਵਾਰਾਂ ਨੂੰ ਸਪੋਰਟ ਜਿਹੜੀ ਹੈ ਜੀ ਉਹ ਦਿੱਤੀ ਆ ਜਿਹੜੇ ਕਿ ਉਹ ਹਰਾਉਣ ਦੇ ਕਾਬਿਲ ਨੇ। ਉਹਦੇ ਵੈਸੇ ਲੰਬੀ ਤੋਂ ਅਜੇ ਜਿਹੜਾ ਜੀ ਇਹਨਾਂ ਨੇ ਫੈਸਲਾ ਨਹੀਂ ਕੀਤਾ ਕਿ ਉਹ ਜਰਨੈਲ ਸਿੰਘ ਨੂੰ ਸਪੋਰਟ ਦੇਣਗੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸਪੋਰਟ ਦੇਣਗੇ। ਉਹਨਾਂ ਨੇ ਕਿਹਾ ਕਿ ਅਗਲੇ 1-2 ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਇਹਦਾ ਐਲਾਨ ਕਰਨਗੇ ਕਿ ਲੰਬੀ ਤੋਂ ਉਹ ਕਿਹਦੀ ਸਪੋਰਟ ਜਿਹੜੀ ਹੈ ਉਹ ਕਰਦੇ ਨੇ ਜੀ। ਬਿਲਕੁਲ, ਇਹ ਵੀ ਫੈਸਲਾ ਚੰਗਾ ਹੈ ਕਿ ਜਿੱਥੇ ਜਿੱਥੇ ਕਿਤੇ ਉਹਨੇ ਕਰਨੀ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਮੈਦਾਨ ਦੇ ਵਿੱਚ ਉਤਰੇ ਬਹੁਤ ਸਾਰੇ ਜਿਹੜੇ ਵੱਡੇ ਲੀਡਰ ਆ ਉਹ ਸਿਰਫ 10ਵੀਂ ਪਾਸ ਜੀ। ਇਸ ਲਈ ਇਹ ਜਿਹੜੀ ਗੱਲ ਉਹਨਾਂ ਦੀ ਉੱਠਦੀ ਤਾਂ ਪਹਿਲਾਂ ਵੀ ਬੜੀ ਵਾਰੀ ਰਹੀ ਆ, ਉੱਥੇ ਫੇਰ ਰਹੀ ਆ ਜੀ ਕਿ ਜਿਹੜੀ ਘੱਟ ਐਜੂਕੇਸ਼ਨ ਦਾ ਕੋਈ ਨਾ ਕੋਈ ਜਿਹੜਾ ਦੀ ਐਜੂਕੇਸ਼ਨ ਦੀ ਹੱਦ ਤਾਂ ਜਿਹੜੀ ਉਹ ਮਿੱਥੀ ਜਾਣੀ ਚਾਹੀਦੀ ਆ। ਪੰਜਾਬ ਨੇ 8 ਪੜ੍ਹੇ ਜਿਹੜੇ ਜੀ ਉਹ ਐਜੂਕੇਸ਼ਨ ਮਿਨਿਸਟਰ ਵੀ ਭੁਗਤਣ, ਪਰ ਵਿਧਾਨ ਸਭਾ ਚੋਣਾਂ ਦੇ ਵਾਸਤੇ ਚੋਣ ਮੈਦਾਨ ਦੇ ਵਿੱਚ ਉਤਰੇ ਕੁਝ ਉਮੀਦਵਾਰ ਜਿਹੜੇ ਨੇ ਜੀ ਉਹਦੇ ਅੰਦਰ ਵਿਦਿਅਕ ਯੋਗਤਾ ਜਿਹੜੀ ਜੀ ਉਹ ਵੇਖ ਕੇ ਲੋਕ ਪਰੇਸ਼ਾਨ ਨੇ ਜੀ। ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀਆਂ ਦਾਖਲ ਕਰਾਉਣ ਸਮੇਂ ਆਪਣੀ ਪੜ੍ਹਾਈ ਸੰਬੰਧੀ ਜਮ੍ਹਾਂ ਕਰਾਏ ਗਏ ਐਫੀਡੇਵਿਟਾਂ ਤੋਂ ਇਹਦੇ ਸੰਬੰਧੀ ਜਿਹੜਾ ਜੀ ਉਹ ਖੁਲਾਸਾ ਹੋਇਆ। ਇੱਕ ਪਾਰਟੀ ਦੇ ਕਈ ਵੱਡੇ ਲੀਡਰ 10ਵੀਂ ਜਾਂ ਫਿਰ 10ਵੀਂ ਤੋਂ ਵੀ ਘੱਟ ਪੜ੍ਹੇ ਨੇ, ਜਦੋਂ ਕਿ 2 ਆਜ਼ਾਦ ਉਮੀਦਵਾਰ ਅਨਪੜ੍ਹ ਨੇ। ਕਾਂਗਰਸ ਦੇ 14 ਹਲਕਿਆਂ ਦੇ ਵਿੱਚ ਉਤਰੇ ਉਮੀਦਵਾਰਾਂ ਦੇ ਵਿੱਚੋਂ 9 BA ਜਾਂ ਫਿਰ BA ਤੋਂ ਵੱਧ ਪੜ੍ਹੇ ਹੋਏ ਨੇ, ਜਦੋਂ ਕਿ 5 ਉਮੀਦਵਾਰ 10ਵੀਂ ਪਾਸ ਨੇ। ਸ਼੍ਰੋਮਣੀ ਅਕਾਲੀ ਦਲ ਦੇ 7 ਉਮੀਦਵਾਰ BA ਜਾਂ BA ਤੋਂ ਵੱਧ ਪੜ੍ਹੇ ਨੇ, 4 ਉਮੀਦਵਾਰ 10ਵੀਂ ਪਾਸ ਨੇ। ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਵਿੱਚੋਂ 4 ਉਮੀਦਵਾਰ 10ਵੀਂ ਪਾਸ ਤੇ 1 ਉਮੀਦਵਾਰ 10ਵੀਂ ਤੋਂ ਘੱਟ ਜਿਹੜਾ ਜੀ ਪੜ੍ਹਿਆ ਹੋਇਆ। ਭਾਰਤੀ ਜਨਤਾ ਪਾਰਟੀ ਵਿੱਚੋਂ 1 BA ਪਾਸ, 1 10ਵੀਂ ਤੇ 1 10ਵੀਂ ਤੋਂ ਜਿਹੜਾ ਜੀ ਉਹ ਘੱਟ ਪੜ੍ਹਿਆ ਹੋਇਆ। ਕਾਂਗਰਸ ਦੇ ਵੱਲੋਂ ਉਤਾਰੇ ਗਏ ਉਮੀਦਵਾਰਾਂ ਦੀ ਵਿੱਚ ਜੀ ਆਤਮਨਗਰ ਤੋਂ ਕਮਲਜੀਤ ਸਿੰਘ ਕੜਵਲ, ਸਮਰਾਲੇ ਤੋਂ ਉਮੀਦਵਾਰ ਅਮਰੀਕ ਸਿੰਘ ਢਿੱਲੋਂ, ਉੱਤਰੀ ਤੋਂ ਰਕੇਸ਼ ਪਾਂਡੇ, ਸੈਂਟਰਲ ਤੋਂ ਸੁਰਿੰਦਰ ਡਾਬਰ, ਜਗਰਾਓਂ ਤੋਂ ਮਲਕੀਤ ਸਿੰਘ ਦਾਖਾ 10ਵੀਂ ਪਾਸ ਨੇ। ਪਾਂਡੇ, ਡਾਬਰ ਤੇ ਦਾਖਾ ਤਿੰਨੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ। ਸਾਹਨੇਵਾਲ ਤੋਂ ਸਤਵਿੰਦਰ ਬਿੱਟੀ, ਪੂਰਬੀ ਤੋਂ ਸੰਜੇ ਤਲਵਾੜ, ਖੰਨਾ ਤੋਂ ਗੁਰਕੀਰਤ ਕੋਟਲੀ, ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਗ੍ਰੈਜੂਏਟ ਨੇ। ਗਿੱਲ ਤੋਂ ਕੁਲਦੀਪ ਸਿੰਘ ਵੈਦ, BA LLB, ਦੱਖਣੀ ਤੋਂ ਭੁਪਿੰਦਰ ਸਿੱਧੂ, BA ਇਲੈਕਟ੍ਰੋਨਿਕਸ, ਪਾਇਲ ਤੋਂ ਲਖਵੀਰ ਲੱਖਾ MA, ਰਾਏਕੋਟ ਤੋਂ ਅਮਰ ਸਿੰਘ ਬੋਪਾ ਰਾਏ MBBS ਨੇ ਔਰ ਦਾਖਾ ਤੋਂ ਮੇਜਰ ਭੈਣੀ ਨੇ ਆਪਣੀ ਪੜ੍ਹਾਈ BA ਪਹਿਲੇ ਤੱਕ ਜਿਹੜੀ ਹੈ ਜੀ ਉਹ ਕੀਤੀ ਹੈ। ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੀ 1 10ਵੀਂ ਤੋਂ ਘੱਟ ਜਦ ਕਿ 4 10ਵੀਂ ਪਾਸ ਉਮੀਦਵਾਰ ਨੇ। ਕੇਂਦਰੀ ਤੋਂ ਵਿਪਨ ਸੂਦ, ਕਾਕਾ 10ਵੀਂ ਤੋਂ ਘੱਟ ਹੈ। ਪੂਰਬ ਤੋਂ ਦਲਜੀਤ ਸਿੰਘ ਗਰੇਵਾਲ, ਰਾਏਕੋਟ ਤੋਂ ਜਗਤਾਰ ਸਿੰਘ, ਗਿੱਲ ਤੋਂ ਜੀਵਨ ਸਿੰਘ, ਹਲਕਾ ਉੱਤਰ ਤੋਂ ਰਣਜੀਤ ਸਿੰਘ ਸਿਵੀਆ 10ਵੀਂ ਪਾਸ ਨੇ। ਹਲਕਾ ਪੱਛਮੀ ਤੋਂ ਅਹਿਬਾਬ ਗਰੇਵਾਲ, ਦੱਖਣੀ ਤੋਂ ਬਲਵਿੰਦਰ ਸਿੰਘ ਬੈਂਸ, ਖੰਨਾ ਤੋਂ ਅਨਿਲ ਦੱਤ ਤੇ ਪਾਇਲ ਤੋਂ ਗੁਰਪ੍ਰੀਤ ਸਿੰਘ ਗ੍ਰੈਜੂਏਟ ਨੇ। ਸਾਹਨੇਵਾਲ ਤੋਂ ਹਰਜੋਤ ਬੈਂਸ LLB, ਹਲਕਾ ਦਾਖਾ ਤੋਂ ਹਰਵਿੰਦਰ ਸਿੰਘ ਫੂਲਕਾ LLB ਔਰ ਜਗਰਾਓਂ ਤੋਂ ਸਰਬਜੀਤ ਕੌਰ MA ਜਿਹੜਾ ਜੀ ਉਹ ਪਾਸ ਦੱਸੀ ਦੇ ਨੇ। ਵੈਸੇ ਇੱਕ ਗੱਲ ਜਿਹੜੀ ਥੋੜੀ ਜਿਹੀ ਤਸੱਲੀ ਵਾਲੀ ਹੈ, ਪਿਛਲੀਆਂ ਚੋਣਾਂ ਦੇ ਨਾਲੋਂ ਇਸ ਵਾਰੀ ਪੜ੍ਹੇ ਲਿਖੇ ਉਮੀਦਵਾਰ ਜਿਹੜੇ ਆ ਜੀ ਉਹ ਕਾਫੀ ਹੱਦ ਤੱਕ ਜਿਹੜੇ ਉਹ ਸਾਹਮਣੇ ਆਏ ਆ। ਜਿਵੇਂ ਬਠਿੰਡਾ
ਜਿਹੜਾ ਹੈਗਾ ਜੀ ਪੇਂਡੂ ਉਹਦੇ ਵਿੱਚੋਂ ਜਿਹੜੀ ਲੜਕੀ ਆਮ ਆਦਮੀ ਪਾਰਟੀ ਨੇ ਉਤਾਰੀ ਹੈ ਜੀ, ਉਹ ਹਾਈਲੀ ਐਜੂਕੇਟਡ ਹੈ, ਉਹ PhD ਕਰ ਰਹੀ ਆ। ਜੇ ਆਪਾਂ ਬੁਢਲਾਡਾ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਜਿਹੜੇ ਬੁੱਧਰਾਮ ਪ੍ਰਿੰਸੀਪਲ ਨੇ ਜੀ, ਉਹ 4 MA ਪੜ੍ਹੇ ਹੋਏ ਨੇ। ਇਹ ਦੋਨੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ। ਬਿਲਕੁਲ ਜੀ, ਵਾਕਈ ਤਸੱਲੀ ਵਾਲੀ ਗੱਲ ਆ। ਨਹੀਂ ਤਾਂ 5ਵੀਂ ਪਾਸ ਜਾਂ 10ਵੀਂ ਫੇਲ ਆ ਜਿਹੜੇ ਉਹ ਐਜੂਕੇਸ਼ਨ ਮਿਨਿਸਟਰ ਬਣ ਜਾਂਦੇ ਆ। ਤੇ ਅੱਗੇ ਆਪਾਂ ਸੇਮ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੇਮ ਬਹੁਤ ਆ, ਪਰ ਇਕੱਲੇ ਲੰਬੀ ਇਲਾਕੇ ਦੇ ਵਿੱਚ ਹੀ ਬਹੁਤਾ ਪੈਸਾ ਵੰਡਿਆ ਗਿਆ ਸੇਮ ਰੋਕਣ ਲਈ। ਬਿਲਕੁਲ ਜੀ, ਇਹ ਸਿਆਸੀ ਲੜਾਈ ਜਿਹੜੀ ਜੀ ਉਹ ਤੁਸੀਂ ਕਹਿ ਲਓ ਕਿ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੇ ਵਾਸਤੇ ਜਿਹੜਾ ਸੇਮ ਪ੍ਰਭਾਵਿਤ ਇਲਾਕਾ ਨੂੰ ਮਕਾਨਾਂ ਦੀ ਰਿਪੇਅਰ ਦੇ ਨਾਂ ਦੇ ਉੱਤੇ ਸਰਕਾਰ ਨੇ ਪੰਚਾਇਤ ਵਿਭਾਗ ਦੇ 50 ਕਰੋੜ ਰੁਪਏ ਜਿਹੜੇ ਸੀਗੇ ਜੀ ਉਹ ਜਾਰੀ ਕੀਤੇ। ਪਰ ਇਹਦੇ ਵਿੱਚੋਂ 35 ਕਰੋੜ ਇਕੱਲੇ CM ਦੇ ਹਲਕੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਹਲਕਾ ਲੰਬੀ ਦੇ ਵਿੱਚ ਹੀ ਵੰਡ ਦਿੱਤੇ ਗਏ, ਉਹ ਵੀ ਕੋਡ ਆਫ ਕੰਡਕਟ ਲੱਗਣ ਤੋਂ 1 ਮਹੀਨਾ ਸਿਰਫ ਪਹਿਲਾਂ। ਜਿਹੜੇ ਇਹ ਹਨੇਰਗਰਦੀ ਜਿਹੜੀ ਹੈ ਜੀ, ਇਹ CM ਦੇ ਹਲਕੇ ਦੇ ਵਿੱਚ ਜਿਹੜੀ ਹੈ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਹਲਕੇ ਦੇ ਵਿੱਚ ਜਿਹੜੀ ਹੈ ਜੀ ਉਹ ਹੋਈ ਆ। ਜਿਨ੍ਹਾਂ ਪਿੰਡਾਂ ਦੇ ਵਿੱਚ ਸੇਮ ਹੈ ਨਹੀਂ ਜੀ, ਉੱਥੇ ਵੀ ਚੈੱਕ ਜਿਹੜੇ ਆ ਉਹ ਵੰਡ ਦਿੱਤੇ ਗਏ ਨੇ। ਔਰ ਕਈ ਪਿੰਡਾਂ ਦੇ ਵਿੱਚ ਇੱਕ ਪਰਿਵਾਰ ਨੂੰ 5 ਚੈੱਕ ਜਿਹੜੇ ਆ ਜੀ ਉਹ ਦੇ ਦਿੱਤੇ ਗਏ ਆ। ਫਾਜ਼ਿਲਕਾ, ਗੁਰਦਾਸਪੁਰ ਤੇ ਮੁਕਤਸਰ ਜ਼ਿਲ੍ਹਿਆਂ ਦੇ ਵਿੱਚ ਸੇਮ ਪ੍ਰਭਾਵ ਜਿਹੜੇ ਜੀ ਮਕਾਨਾਂ ਦੀ ਰਿਪੇਅਰ ਦੇ ਵਾਸਤੇ ਇੱਕ ਸਕੀਮ ਬਣੀ ਸੀਗੀ, ਔਰ ਗੁਰਦਾਸਪੁਰ ਨੂੰ ਅਜੇ ਤੱਕ ਜਿਹੜਾ ਜੀ ਇਹਦਾ ਐਸਟੀਮੇਟ ਵੀ ਨਹੀਂ ਬਣਿਆ ਜੀ। ਫਾਜ਼ਿਲਕਾ ਦੇ ਕੁਝ ਪਿੰਡ ਨੇ ਇੱਦਾਂ ਦੇ ਜਿਨ੍ਹਾਂ ਦੇ ਵਿੱਚ ਪੈਸੇ ਪਹੁੰਚੇ ਆ। ਮੁਕਤਸਰ ਦੇ ਵਿੱਚ 83 ਪਿੰਡਾਂ ਦੇ ਵਿੱਚ 35 ਕਰੋੜ ਰੁਪਏ ਜਿਹੜੇ ਆ ਜੀ ਵੰਡੇ ਜਾ ਚੁੱਕੇ ਆ, ਔਰ ਸਾਰੇ ਇਹ ਪਿੰਡ ਜਿਹੜੇ ਆ ਲੰਬੀ ਦੇ ਆ, ਜਦੋਂ ਕਿ ਮੁਕਤਸਰ, ਮਲੋਟ ਤੇ ਗਿੱਦੜਬਾਹਾ ਦੇ ਜ਼ਿਆਦਾ ਜਿਹੜੇ ਪਿੰਡ ਨੇ ਉਹ ਇਸ ਦੀ ਚਪੇਟ ਦੇ ਵਿੱਚ ਨੇ ਤੇ ਉੱਥੇ ਪੈਸਾ ਜਿਹੜਾ ਜੀ ਉਹ ਪਹੁੰਚਿਆ ਹੀ ਨਹੀਂ। ਲੰਬੀ ਹਲਕੇ ਦੇ ਵਿੱਚ ਤਾਂ ਹਾਲਾਤ ਇਹ ਨੇ ਜੀ, ਇਹਦਾ ਅਖੀਰਲਾ ਜਿਹੜਾ ਪਿੰਡ ਪੈਂਦਾ ਉੱਥੇ ਜਿਹੜਾ ਜੀ ਉਹਨਾਂ ਦਾ ਸਤਪਾਲ ਸਿੰਘ ਦਾ ਇਹ ਕਹਿਣਾ ਕਿ ਸਾਲ ਭਰ ਦੇ ਵਿੱਚ ਉਹਨੇ ਕਈ ਅਰਜ਼ੀਆਂ ਜਿਹੜੀਆਂ ਸੀਗੀਆਂ ਜੀ ਭੇਜੀਆਂ, ਉਹਨਾਂ ਨੂੰ ਕੋਈ ਮਦਦ ਜਿਹੜੀ ਆ ਜੀ ਉਹ ਨਹੀਂ ਪਹੁੰਚੀ। ਛੱਤ ਡਿੱਗ ਪਈ ਘਰ ਦੀ, ਜਦੋਂ ਮੌਤ ਹੋ ਗਈ ਇੱਕ ਬੰਦੇ ਦੀ ਛੱਤ ਡਿੱਗਣ ਦੇ ਨਾਲ, ਫਿਰ ਕਹਿੰਦੇ ਅਫਸਰ ਜਿਹੜੇ ਸੀਗੇ ਜੀ ਉਹ ਘੰਟਿਆਂ ਦੇ ਵਿੱਚ ਚੈੱਕ ਲੈ ਕੇ ਪਹੁੰਚ ਗਏ। ਪਹਿਲਾਂ ਛੱਤਾਂ ਜਿਹੜੀਆਂ ਸੀਗੀਆਂ ਉਹਦੇ ਵਾਸਤੇ ਪੈਸੇ ਨਹੀਂ ਦਿੱਤੇ ਗਏ। ਇੱਕੋ ਜਗ੍ਹਾ ਤੇ ਇੱਕ ਲੰਬੀ ਦੇ ਵਿੱਚ ਹੀ ਜਿਹੜਾ ਜੀ 50 ਕਰੋੜ ਦੇ ਵਿੱਚੋਂ 35 ਕਰੋੜ ਲੰਬੀ ਦੇ ਵਿੱਚ ਹੀ ਵੰਡ ਦਿੱਤਾ ਗਿਆ, ਉਹ ਵੀ ਚੋਣ ਜ਼ਾਬਤਾ ਲੱਗਣ ਤੋਂ ਐਨ 1 ਮਹੀਨਾ ਪਹਿਲਾਂ। ਬਿਲਕੁਲ ਜੀ, ਉਸ ਦੇ ਨਤੀਜੇ ਆਉਣ ਤੋਂ ਬਾਅਦ ਉਹਨਾਂ ਪਿੰਡਾਂ ਦੇ ਨਤੀਜੇ ਵੀ ਦੇਖਣਯੋਗ ਹੋਣਗੇ ਕਿ ਨਤੀਜੇ ਕੀ ਆ ਜਿੱਥੇ ਇੰਨਾ ਪੈਸਾ ਲੱਗਾ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦਾ ਅਜੇ ਤੱਕ ਮੈਨੀਫੈਸਟੋ ਨਹੀਂ ਆਇਆ ਤੇ ਆਸ ਹੈ ਕਿ ਆ ਜਾਊਗਾ ਅੱਜ। ਜੀ ਬਿਲਕੁਲ, ਅਕਾਲੀ ਦਲ ਦਾ ਅੱਜ ਮੈਨੀਫੈਸਟੋ ਆ ਸਕਦਾ ਆ। ਇਹਦੇ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦੇ ਵਾਂਗੂ ਤੇ ਦਲਿਤਾਂ ਦੇ ਉੱਤੇ ਫੋਕਸ ਜਿਹੜਾ ਜੀ ਉਹ ਅਕਾਲੀ ਦਲ ਕਰੂਗਾ। ਕਾਂਗਰਸ ਨੇ ਨੀਲੇ ਕਾਰਡ ਜਿਹੜੇ ਹੋਲਡਰ ਨੇ ਉਹਨਾਂ ਨੂੰ ਆਟਾ ਦਾਲ ਦੇ ਨਾਲ ਖੰਡ ਤੇ ਚਾਹ ਪੱਤੀ ਦੇਣ ਦੀ ਜਿਹੜਾ ਜੀ ਵਾਅਦਾ ਕੀਤਾ। ਉੱਥੇ ਅਕਾਲੀ ਦਲ ਇਹਨਾਂ ਨੂੰ ਘਿਓ ਤੇ ਖੰਡ ਜਿਹੜਾ ਜੀ ਉਹ ਦੇਣ ਦਾ ਵਾਅਦਾ ਕਰੂਗਾ। ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਕਿਸਾਨਾਂ ਨੂੰ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ। ਅਕਾਲੀ ਦਲ ਕਰਜ਼ ਮਾਫੀ ਦੇ ਨਾਲ 100 ਰੁਪਈਆ ਬੋਨਸ ਦੇਣ ਦੇ ਵਾਅਦਾ ਜਿਹੜਾ ਜੀ ਉਹਦੇ ਤਹਿਤ ਚੋਣ ਮੈਦਾਨ ਦੇ ਵਿੱਚ ਉਤਰੂਗਾ। 2500 ਸਕਿੱਲ ਡਿਵੈਲਪਮੈਂਟ ਸੈਂਟਰ ਖੋਲਣ ਦਾ ਵਾਅਦਾ ਇਹਦੇ ਵਿੱਚ ਕੀਤਾ ਜਾਊਗਾ। ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਲੋਨ ਜਿਹੜਾ ਜੀ ਉਹ ਦੇਣ ਦਾ ਵਾਅਦਾ ਕੀਤਾ ਜਾਊਗਾ। ਔਰ ਜਿਹੜੇ SC ST ਵਰਗ ਦੇ ਵਾਂਗੂ ਜਿਹੜੇ ਰੈਗੂਲਰ ਜਿਹੜੇ ਵਰਗ ਨੇ ਜੀ ਉਹਨਾਂ ਨੂੰ ਪਰਿਵਾਰਾਂ ਨੂੰ ਮੁਫਤ ਬਿਜਲੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਹਰ ਵਿਧਾਨ ਸਭਾ ਹਲਕੇ ਦੇ ਵਿੱਚ ਸਰਕਾਰੀ ਗਊਸ਼ਾਲਾਵਾਂ ਜਿਹੜੀਆਂ ਜੀ ਖੋਲਣ ਦਾ ਐਲਾਨ ਕੀਤਾ ਜਾਊਗਾ। ਬੁਢਾਪਾ ਤੇ ਵਿਧਵਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 2000 ਦਾ ਵਾਅਦਾ ਕੀਤਾ ਜਾਊਗਾ। ਸ਼ਗਨ ਸਕੀਮ 15000 ਤੋਂ ਵਧਾ ਕੇ 51000 ਰੁਪਏ ਕਰਨ ਦਾ ਵਾਅਦਾ ਜਿਹੜਾ ਜੀ ਉਹ ਕੀਤਾ ਜਾਊਗਾ। ਵਾਅਦਿਆਂ ਭਰਪੂਰ ਇਹ ਜਿਹੜਾ ਚੋਣ ਮੈਨੀਫੈਸਟੋ ਆ ਜੀ ਅੱਜ ਅਕਾਲੀ ਦਲ ਦਾ ਆਊਗਾ। ਬਾਕੀ ਹੋਰ ਵਾਅਦੇ ਕੀ ਕੀਤੇ ਜਾਂਦੇ ਆ ਜੀ ਇਹ ਵੇਖਣ ਵਾਲੀ ਗੱਲ ਜਿਹੜੀ ਆ ਜੀ ਉਹ ਰਹੂਗੀ। ਬਿਲਕੁਲ ਜੀ, ਬਹੁਤ ਸਾਰੇ ਜਿਹੜੇ ਚੋਣ ਮੈਨੀਫੈਸਟੋ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਝੂਠੇ ਹੀ ਆ। ਜਿਹੜੀ ਸਰਕਾਰ 10 ਸਾਲ ਸੱਤਾ ਦੇ ਵਿੱਚ ਰਹਿ ਜਾਏ ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਆ ਝੂਠੇ ਲਾਰੇ ਲਾਵੇ, ਬਹੁਤ ਹਾਸੋ ਵਾਲੀ ਗੱਲ ਆ। ਤੇ ਅੱਗੇ ਆਪਾਂ ਕੇਜਰੀਵਾਲ ਦੀ ਗੱਲ ਕਰਦੇ ਹਾਂ। ਇੱਕ ਅਜੀਬ ਜਿਹੀ ਇਜਾਜ਼ਤ ਮੰਗੀ ਆ ਜੀ ਉਹਨਾਂ ਨੇ ਚੋਣ ਕਮਿਸ਼ਨ ਤੋਂ ਕਿ ਜੇ ਮੈਂ ਇਹ ਗੱਲ ਕਹਿਣਾ ਕਿ ਪੈਸੇ ਲੈ ਕੇ ਉਹਨਾਂ ਪਾਰਟੀਆਂ ਤੋਂ ਜਿਹੜੇ ਤੁਹਾਨੂੰ ਪੈਸੇ ਦਿੰਦੇ ਆ ਪਰ ਵੋਟਾਂ ਸਾਨੂੰ ਪਾਓ ਆਮ ਆਦਮੀ ਪਾਰਟੀ ਨੂੰ। ਬਿਲਕੁਲ ਜੀ, ਉਹਨੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਜੀ। ਉਸ ਚਿੱਠੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਕਿਹਾ ਕਿ ਮੈਨੂੰ ਬ੍ਰਾਂਡ ਅੰਬੈਸਡਰ ਬਣਾਓ ਚੋਣ ਕਮਿਸ਼ਨ ਦਾ। ਕਹਿੰਦੇ ਰਿਸ਼ਵਤਖੋਰੀ ਜਿਹੜੀ ਹੈ ਜੀ ਮੈਂ ਤੁਹਾਨੂੰ
ਸਾਲ ਦੇ ਵਿੱਚ ਰੋਕ ਕੇ ਦਿਖਾ ਦੂੰਗਾ ਜਿਹੜੀ ਚੋਣਾਂ ਦੇ ਵਿੱਚ ਰਿਸ਼ਵਤਖੋਰੀ ਹੁੰਦੀ ਆ। ਉਹਨਾਂ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਤੋਂ ਜਿਹੜਾ ਜੀ ਮੈਂ ਬਿਆਨ ਦਿੰਦਾ ਆ ਕਿ ਪੈਸੇ ਦੂਜੀਆਂ ਪਾਰਟੀਆਂ ਤੋਂ ਲੈ ਲਓ ਪਰ ਵੋਟਾਂ ਸਾਨੂੰ ਜਿਹੜੀਆਂ ਜੀ ਉਹ ਪਾ ਦਿਓ। ਉਹਨਾਂ ਨੇ ਇਹ ਸਵਾਲ ਇਹਦੇ ਵਿੱਚ ਉਠਾਇਆ ਕਿ ਇਹਦੇ ਵਿੱਚ ਗਲਤ ਕੀ ਆ। ਉਹਨਾਂ ਨੇ ਇਹ ਕਿਹਾ ਕਿ ਕਾਰਵਾਈ ਜਿਹੜੀ ਆ ਜੀ ਮੇਰੇ ਉੱਤੇ ਕਰਨ ਦੀ ਗੱਲ ਤਾਂ ਚੋਣ ਕਮਿਸ਼ਨ ਨੇ ਕੀਤੀ ਆ। ਉਹ ਕਹਿੰਦੇ ਕਾਰਵਾਈ ਉਹਨਾਂ ਦੇ ਉੱਤੇ ਕਿਉਂ ਨਹੀਂ ਹੁੰਦੀ ਜਿਹੜੇ ਪੈਸੇ ਵੰਡਦੇ ਆ। ਉਹਨਾਂ ਨੇ ਇਹ ਕਿਹਾ ਕਿ ਪੈਸੇ ਵੰਡਣ ਕਰਕੇ ਜਿਹੜੀਆਂ ਇਹ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਆ ਰਹੀਆਂ ਪਿਛਲੇ 70 ਸਾਲਾਂ ਤੋਂ। ਤੇ ਪਹਿਲਾਂ 12 ਸਾਲ ਜਿੰਨਾ ਉਹਨਾਂ ਦੀ ਟਰਮ ਹੁੰਦੀ ਆ ਉਹ ਲੋਕਾਂ ਦੀ ਚੰਮ ਲਾਈ ਜਾਂਦੇ ਨੇ। ਅਖੀਰਲੇ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਪੈਸੇ ਵੰਡ ਕੇ ਤੇ ਵੋਟਾਂ ਨੂੰ ਜਿਹੜਾ ਜੀ ਉਹ ਪ੍ਰਭਾਵਿਤ ਜਿਹੜਾ ਉਹ ਕਰ ਦਿੰਦੇ ਨੇ। ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਆ ਜੀ ਕਹੀ ਆ ਕਿ ਸਿਆਸੀ ਪਾਰਟੀਆਂ 2 ਸਾਲ ਦੇ ਵਿੱਚ ਹੀ ਨੋਟ ਵੰਡਣ ਦਾ ਕੰਮ ਬੰਦ ਕਰ ਦੇਣਗੀਆਂ ਜੇ ਕਿਤੇ ਉਹਨਾਂ ਨੂੰ ਬ੍ਰਾਂਡ ਜਿਹੜਾ ਜੀ ਇਹ ਚੋਣ ਕਮਿਸ਼ਨ ਜਿਹੜਾ ਜੀ ਉਹ ਬਣਾ ਲਵੇ। ਉਹਨਾਂ ਨੇ ਇਹ ਕਿਹਾ ਕਿ ਮੇਰਾ ਬਿਆਨ ਜਿਹੜਾ ਜੀ ਇਹਨੂੰ ਚੋਣ ਕਮਿਸ਼ਨ ਇਸਤੇਮਾਲ ਕਰੇ ਔਰ ਇਹ ਕਹੇ ਕਿ ਤੁਸੀਂ ਪੈਸੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਲੈ ਲਓ ਪਰ ਜਿੱਥੇ ਵੋਟਾਂ ਤੁਹਾਡਾ ਦਿਲ ਕਰਦਾ ਉੱਥੇ ਤੁਸੀਂ ਵੋਟਾਂ ਜਿਹੜੀਆਂ ਜੀ ਉਹ ਪਾ ਲਓ। ਔਰ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਵੀ ਜਿਹੜੀਆਂ ਚੱਲ ਰਹੀਆਂ ਚੋਣਾਂ ਨੇ ਇਹਦੇ ਦੌਰਾਨ ਇਸ ਬਿਆਨ ਨੂੰ ਵਰਤਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ ਚੋਣ ਕਮਿਸ਼ਨ ਨੂੰ ਤਾਂ ਕਿ ਜਿਹੜੇ ਪੈਸੇ ਦੇਣ ਵਾਲੀਆਂ ਪਾਰਟੀਆਂ ਨੇ ਉਹ ਡਰ ਜਾਣ ਇਸ ਗੱਲ ਤੋਂ ਕਿ ਲੋਕ ਉਹਨਾਂ ਤੋਂ ਪੈਸੇ ਲੈ ਲੈਣਗੇ ਮੁੜ ਕੇ ਵੋਟਾਂ ਜਿਹੜੀਆਂ ਜੀ ਉਹ ਨਹੀਂ ਪਾਉਣਗੇ। ਇਹ ਚਿੱਠੀ ਜਿਹੜੀ ਹੈ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀ ਚੋਣ ਕਮਿਸ਼ਨ ਨੂੰ ਲਿਖੀ ਆ ਇਸ ਵੇਲੇ ਵਾਹਵਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੀ। ਬਿਲਕੁਲ ਜੀ। ਅਤੇ ਅੱਗੇ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਹੈ ਜੀ ਮੈਨੀਫੈਸਟੋ ਆ ਰਿਹਾ ਇਸੇ ਤਰ੍ਹਾਂ ਚੋਣਾਂ ਦੇ ਵਿੱਚ ਵੱਖ-ਵੱਖ ਲੀਡਰਾਂ ਦੇ ਜਿਹੜੇ ਜੁਮਲੇ ਆ ਉਹ ਬੜੇ ਚਰਚਿਤ ਹੋਏ ਹੋਏ। ਐਕਚੁਅਲੀ ਜਿਹੜੇ ਜੁਮਲੇ ਆ ਜੀ ਇਹ ਤੁਸੀਂ ਕਹਿ ਲਓ ਕਿ ਇਹ ਸਟਾਈਲ ਤਾਂ ਭਗਵੰਤ ਮਾਨ ਦਾ ਹੈ ਜਿਹੜਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਬਹੁਤ ਚੱਲਿਆ ਸੀਗਾ। ਖਾਸ ਤੌਰ ਦੇ ਉੱਤੇ ਭਾਂਡੇ ਵੰਡਣ ਵਾਲੀ ਗੱਲ ਸੀ ਜੀ ਵੀ ਲੋਕੀ ਇਹ ਕਿਹਾ ਕਰਨਗੇ ਵੀ ਬਾਦਲ ਤੇ ਢੀਂਡਸਾ ਉਹ ਕਹਿਣਗੇ ਜੀ ਉਹ ਤਾਂ ਕਦੋਂ ਦੇ ਮਾਂਜ ਤੇ ਕਿਉਂਕਿ ਪਤੀਲਿਆਂ ਦੇ ਉੱਤੇ ਉਹਨਾਂ ਦੀ ਫੋਟੋ ਸੀਗੀ। ਉਹ ਜੁਮਲੇ ਐਸੇ ਚੱਲੇ ਜੀ। ਇਸ ਵਾਰੀ ਜਿਹੜੇ ਜੁਮਲੇ ਨੇ ਉਹ ਭਗਵੰਤ ਮਾਨ ਹੋਰਾਂ ਦੇ ਫੇਰ ਪੰਜਾਬ ਦੇ ਵਿੱਚ ਬੜੇ ਜਿਹੜਾ ਜੀ ਉਹ ਚਰਚਿਤ ਨੇ ਜਿਹਦੇ ਵਿੱਚ ਉਹ ਇੱਕ ਤਾਂ ਉਹਨਾਂ ਦੀ ਜਿਹੜੀ ਉਹਨਾਂ ਦੇ ਵੱਲੋਂ ਬੋਲੀ ਜਾਂਦੀ ਹੈ ਜੀ ਆਪਣੇ ਥਾਂ ਦੇ ਉੱਤੇ ਕਿੱਕਲੀ। ਹਾਂਜੀ ਕਿੱਕਲੀ। ਔਰ ਦੂਜੀ ਗੱਲ ਜਿਹੜੀ ਹੈ ਜੀ ਉਹ ਇਹ ਕਹਿੰਦੇ ਨੇ ਕਿ ਕੱਲ ਕੀ ਹੋਇਆ ਉਹ ਪੁੱਛਦੇ ਨੇ ਕਿ ਸੁਖਬੀਰ ਬਾਦਲ ਗਿਆ ਲੋਕਾਂ ਨੇ ਗੱਡੀਆਂ ਤੇ ਰੋੜੇ ਜਿਹੜਾ ਜੀ ਉਹ ਮਾਰੇ ਨੇ। ਫਿਰ ਕਹਿੰਦੇ ਜੀ ਕਿ ਜੇ ਜੁੱਤੀ ਵੱਜ ਜਾਂਦੀ ਹੈ ਤੇ ਭਗਵੰਤ ਮਾਨ ਦਾ ਹੱਥ ਜਿਹੜਾ ਜੀ ਕਹਿ ਦਿੱਤਾ ਜਾਂਦਾ ਆ। ਨਾਲ ਦੀ ਨਾਲ ਉਹ ਕਹਿੰਦੇ ਜੀ ਕਿ ਇਹਨਾਂ ਨੂੰ ਮੈਂ ਤਾਂ ਸਮਝਾਇਆ ਸੀਗਾ ਵੀ ਬਾਹਰ ਨਾ ਨਿਕਲੋ ਲੋਕ ਜਿਹੜਾ ਜੀ ਉਹ ਤੁਹਾਡੇ ਖਿਲਾਫ ਨੇ ਮੇਰੀ ਗੱਲ ਇਹਨਾਂ ਨੇ ਮੰਨੀ ਨਹੀਂ। ਉਹ ਹੁਣ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਹਿੰਦੇ ਨੇ। ਔਰ ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਵੀ ਜਿਹੜੀ ਕਿੱਕਲੀ ਆ ਉਹ ਬਾਰ-ਬਾਰ ਸੁਣਨ ਦੀ ਫਰਮਾਇਸ਼ ਜਿਹੜੀ ਆ ਉਹ ਭਗਵੰਤ ਮਾਨ ਹੋਰਾਂ ਨੂੰ ਆਉਂਦੀ ਆ। ਨਵਜੋਤ ਸਿੱਧੂ ਹੋਰੀ ਵੀ ਹੁਣ ਜਿਹੜਾ ਜੀ ਆਪਣੇ ਜੁਮਲੇ ਲੈ ਕੇ ਜਿਹੜਾ ਜੀ ਉਹ ਹਾਜ਼ਰ ਹੋ ਗਏ ਨੇ। ਉਹ ਜਿਹੜੇ ਸਭ ਤੋਂ ਵੱਧ ਜੁਮਲਾ ਉਹਨਾਂ ਨੂੰ ਜਿਹੜਾ ਜੀ ਪੈਂਦਾ ਉਹ ਕਹਿੰਦੇ ਜੀ ਕਿ ਗੁਰੂ ਜਿਹੜਾ ਪੈਸਾ ਨਹੀਂ ਸੁੱਟਦਾ ਉਹ ਕਦੀ ਛੱਕਾ ਮਾਰਨ ਦੀ ਜਿਹੜਾ ਜੀ ਉਹ ਉਮੀਦ ਨਹੀਂ ਕਰ ਸਕਦਾ। ਉਹ ਕਹਿੰਦਾ ਕਿ ਜੇ ਮੇਰੇ ਚਾਚੀ ਮੁੱਛਾਂ ਹੁੰਦੀਆਂ ਤਾਂ ਮੈਂ ਉਹਨੂੰ ਚਾਚਾ ਜਿਹੜਾ ਜੀ ਉਹ ਕਿਹਾ ਕਰਨਾ ਸੀਗਾ। ਇਹਦੇ ਨਾਲ ਨਾਲ ਉਹ ਇਹ ਵੀ ਕਹਿੰਦੇ ਆ ਕਿ ਕਾਲੇ ਬੱਦਲਾਂ ਨੂੰ ਚੀਰ ਕੇ ਸੂਰਜ ਜਿਹੜਾ ਜੀ ਉਹ ਨਿਕਲਣਾ ਚਾਹੀਦਾ ਔਰ ਫਿਰ ਮੌਸਮ ਜਿਹੜਾ ਜੀ ਉਹ ਬਦਲੂਗਾ। ਇਹ ਚੋਣ ਜੁਮਲੇ ਜਿਹੜੇ ਨਵਜੋਤ ਸਿੱਧੂ ਹੋਰਾਂ ਦੇ ਵਾਹਵਾ ਜਿਹੜੇ ਜੀ ਉਹ ਫੇਮਸ ਹੋ ਰਹੇ ਨੇ। ਸੁਖਬੀਰ ਬਾਦਲ ਹੋਰੀ ਵੀ ਜਿਹੜਾ ਜੀ ਉਹ ਕੋਸ਼ਿਸ਼ ਕਰ ਰਹੇ ਨੇ ਜੁਮਲੇ ਪਰ ਉਹ ਕੁਛ ਤਾਂ ਕੁਛ ਹੋਰ ਹੀ ਜਿਹੜਾ ਜੀ ਉਹ ਬਣ ਜਾਂਦਾ। ਉਹ ਇਹ ਕਹਿੰਦੇ ਆ ਕਿ ਸਿੱਧੂ ਇਸ ਤਰ੍ਹਾਂ ਦੇ ਇੱਕ ਸਿਆਸਤਦਾਨ ਨੇ ਜਿਨ੍ਹਾਂ ਨੂੰ ਪੈਸਾ ਦੇ ਕੇ ਕੋਈ ਵੀ ਖਰੀਦ ਸਕਦਾ ਹੈ। ਸੁਖਬੀਰ ਸਿੰਘ ਬਾਦਲ ਹੋਰੀ ਇਹ ਵੀ ਦੱਸਣਾ ਨਹੀਂ ਭੁੱਲਦੇ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਜੀ ਇਸ ਵੇਲੇ ਉਹ ਇੱਕ ਪੇਡ ਵਰਕਰ ਹੈ ਕਾਂਗਰਸ ਦਾ। ਉਹਨੂੰ ਪੈਸੇ ਦੇ ਕੇ ਉਹ ਜਿਹੜਾ ਜੀ ਉਹ ਲੈ ਕੇ ਆਏ ਨੇ। ਗੁਰਪ੍ਰੀਤ ਘੁੱਗੀ ਹੋਰੀ ਕਾਮੇਡੀਅਨ ਤੋਂ ਪੋਲੀਟੀਸ਼ੀਅਨ ਬਣੇ ਨੇ। ਉਹਨਾਂ ਦੇ ਚੋਣ ਜੁਮਲੇ ਵੀ ਜਿਹੜਾ ਜੀ ਬੜੇ ਫੇਮਸ ਨੇ। ਇੱਕ ਖਾਸ ਤੌਰ ਦੇ ਉੱਤੇ ਫੇਮਸ ਹੈ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਮੈਂ ਜਦੋਂ ਵਿਆਹ ਕਰਾਇਆ ਸੀਗਾ ਮੈਂ ਦਾਜ ਨਹੀਂ ਮੰਗਿਆ ਕਿਉਂਕਿ ਮੈਂ ਦਾਜ ਦਾ ਵਿਰੋਧੀ ਸੀ। ਹੁਣ ਮੈਂ ਬਟਾਲੇ ਵਾਲੀ ਜਿਹੜੀ ਹੈ ਜੀ ਸੀਟ ਉਹ ਤੁਹਾਡੇ ਤੋਂ ਮੰਗਦਾ। ਇਹ ਸੀਟ ਜਿਹੜੀ ਹੈ ਜੀ ਮੈਨੂੰ ਦੇ ਦਿਓ। ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਜੁਮਲਾ ਜਿਹੜਾ ਜੀ ਉਹ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਨੇ ਕਿ ਮੈਂ ਕਾਂਗਰਸ ਪਾਰਟੀ ਦਾ ਵਿਕਟ ਕੀਪਰ ਆ ਜਦੋਂ ਕਿ ਕੈਪਟਨ ਤਾਂ ਸਿੱਧੂ ਆ। ਔਰ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਤਾਂ ਜਿਹੜਾ ਜੀ ਉਹ ਸਭ ਤੋਂ ਜ਼ਿਆਦਾ ਫੇਮਸ ਜਿਹੜਾ ਜੀ ਉਹ ਹੋਇਆ ਉਹੀ ਆ ਕਿ ਕਾਂਗਰਸ ਤੇ ਅਕਾਲੀ ਬੀਜੇਪੀ ਵਾਲੇ ਮਿਲੇ ਹੋਏ ਆ ਜੀ। ਸੋ ਇਸ ਕਰਕੇ ਇਹਨਾਂ ਨੂੰ ਵੋਟਾਂ ਜਿਹੜੀਆਂ ਜੀ ਉਹ ਨਾ ਪਾਈਆਂ ਜਾਣ। ਔਰ ਇੱਕ ਜੁਮਲੇ ਦਾ ਪਹਿਲਾਂ ਆਪਾਂ ਜ਼ਿਕਰ ਜਿਹੜਾ ਉਹ ਕਰਕੇ ਹਟੇ ਆ ਉਹ ਸਭ ਤੋਂ ਫੇਮਸ ਹੈ ਜਿਹਦੇ ਕਰਕੇ ਚੋਣ ਕਮਿਸ਼ਨ ਨੇ ਉਹਨਾਂ ਦਾ ਨੋਟਿਸ ਵੀ ਲੈ ਲਿਆ ਜੀ ਕਿ ਇਹਨਾਂ ਤੋਂ ਪੈਸੇ ਲੈ ਲੈਣਾ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਦੇਣਾ।
ਜੀ ਜੀ ਦੇਖੋ ਜੀ, ਇਹ ਜੁਮਲੇ ਆ ਕਿੱਥੇ ਕਿੱਥੇ ਕਿੰਨਾ ਕੁ ਕੰਮ ਕਰਦੇ ਆ। ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ। ਫੋਨ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸ ਨਾਲ ਤੇ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਭਰ ਦੇ ਵਿੱਚ ਕੀ ਕੁਛ ਚੱਲ ਰਿਹਾ ਤੇ ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਤੇ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਇੱਕ ਵਾਰੀ ਮੈਂ ਜ਼ਰੂਰ ਤੁਹਾਨੂੰ ਦੱਸਦਾ ਕਿ ਤੁਸੀਂ ਸਵਾਲ ਪਲੀਜ਼ ਇੱਕ ਇੱਕ ਹੀ ਕਰਿਓ, ਕਿਉਂਕਿ ਬਲਤੇਜ ਪੰਨੂ ਹੋਣੀ ਵੀ ਜ਼ਿਆਦਾ ਸਵਾਲਾਂ ਦੇ ਆਨਸਰ ਨਹੀਂ ਦੇ ਸਕਣਗੇ ਕਿਉਂਕਿ ਉਹਨਾਂ ਦੀ ਤਬੀਅਤ ਠੀਕ ਨੇ। ਥੋੜ੍ਹੀ ਦੇਰ ਹੀ ਇਹ ਪ੍ਰੋਗਰਾਮ ਕਰਾਂਗੇ ਤੇ ਬਾਕੀ ਫਿਰ ਅਗਲੇ ਹਫ਼ਤੇ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਤੁਹਾਡਾ। ਧੰਨਵਾਦ ਜੀ। ਤਾਂ ਜੀ ਅਸਲ 4082722200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਕਾਲਰਸ, ਜੁੜ ਚੁੱਕੇ ਨੇ ਜੀ ਸਾਡੇ ਨਾਲ ਸੁਰਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਵੱਲੋਂ ਸਭ ਭਰਾਵਾਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੇ ਮੇਰੀ ਵੱਲੋਂ ਬੇਨਤੀ ਇਹ ਹੈ ਜੀ ਕਿ ਜਿਹੜਾ ਮੂਰਥਲ ਵਾਲਾ ਢਾਬਾ ਹੈ, ਜਿੱਥੇ ਇੰਨੀ ਜ਼ਿਆਦਾ ਤਸ਼ੱਦਦ ਔਰ ਇੰਨਾ ਜ਼ਿਆਦਾ ਵਾਧਾ ਕੀਤਾ ਗਿਆ NRI ਭੈਣਾਂ ਭਰਾਵਾਂ ਦੇ ਨਾਲ, ਤੇ ਦੂਸਰਾ ਜਿਹੜਾ ਇਹ ਹੈਗਾ ਵੀ ਸਾਡੇ ਲੋਕਾਂ ਦੇ ਪ੍ਰਤੀ ਅਕਸਰ ਹੀ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਸੀ, ਇਹਨੀ ਅਕਸਰ NRI ਦੇ ਪ੍ਰਤੀ ਜ਼ਿਆਦਾ ਕਰਕੇ ਨਹੀਂ ਬਹੁਤ ਗਲਤ ਹੀ ਰਵੱਈਆ ਰੱਖਿਆ। ਤੇ ਫਿਰ ਵੀ ਸਾਡੇ ਬਾਹਰ ਦੇ ਭੈਣ ਭਰਾ ਅਕਸਰ ਹੀ ਉਹਨਾਂ ਦੀਆਂ ਬੱਸਾਂ ਨੂੰ ਬੜੀ ਤਰਜੀਹ ਦੇ ਰਹੇ ਆ। ਇਹਦੇ ਪ੍ਰਤੀ ਇਹ ਕਿਉਂ ਨਹੀਂ ਕੁਝ ਸੋਚਦੇ ਵੀ ਅਸੀਂ ਵੀ ਉਹਨਾਂ ਦੇ ਮੁਤਾਬਕ ਹੀ ਉਹਨਾਂ ਦਾ ਰਵੱਈਆ ਰੱਖੀਏ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੋ ਤੁਸੀਂ ਮੌਕੇ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਹੈ, ਅਸੀਂ ਤਾਂ ਬਾਰ-ਬਾਰ ਰਿਮਾਈਂਡ ਜਿਹੜਾ ਜੀ ਉਹ ਲਾਉਂਦੇ ਹੀ ਰਹਿੰਦੇ ਆ। ਕੁਝ ਦਿਨਾਂ ਬਾਅਦ ਹੀ ਜਿਹੜਾ ਜੀ ਉਹ ਰਿਮਾਈਂਡ ਲਾਉਂਦੇ ਰਹਿੰਦੇ ਆ ਕਿ ਭਾਈ ਯਾਦ ਰੱਖਿਓ। ਪਿਛਲੇ ਦਿਨੀ ਮੈਂ ਦਿੱਲੀ ਗਿਆ ਸੀਗਾ ਤੇ ਉਹ ਢਾਬੇ ਦੇ ਉੱਤੇ ਭੀੜ ਦੇਖ ਕੇ ਉਨੀ ਜਿਹੜੀ ਜੀ ਇਹ ਕਿਤੇ ਨਾ ਕਿਤੇ ਗੱਲ ਪਿੰਚਤਾ ਜਿਹੜੀ ਜੀ ਉਹ ਕੀਤੀ ਜੀ। ਪਤਾ ਨਹੀਂ ਸਾਡੀ ਕਹੀ ਹੋਈ ਗੱਲ ਦਾ ਅਸਰ ਨਹੀਂ ਹੋ ਰਿਹਾ ਜਾਂ ਅਸੀਂ ਭੁਲੱਕੜ ਹੋ ਗਏ ਆ। ਅਸੀਂ ਜਿਹੜੀ ਸਾਡੀ ਸ਼ਾਰਟ ਮੈਮਰੀ ਆ ਉਹ ਬਹੁਤ ਛੇਤੀ ਲਾਸ ਹੋ ਜਾਂਦੀ ਹੈ। ਜੀ ਜੀ ਕੁਛ ਤੇ ਹੈ। ਅੱਗੇ ਜੁੜੇ ਨੇ ਬਿੰਦਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਜੀ ਭਾਜੀ, ਇਹ ਅਕਾਲੀ ਤੇ ਕਾਂਗਰਸੀ ਬੁਖਲਾਏ ਕਿਉਂ ਆ? ਹੁਣ ਇਹ ਕਹਿੰਦੇ ਵੀ NRIਆਂ ਨੂੰ ਇੱਥੋਂ ਕੱਢੋ, ਤੇ ਆਪ ਵੀ NRI ਤਾਂ ਬੁਲਾ ਸਕਦੇ। ਇਹਨਾਂ ਦੇ ਵੀ ਤਾਂ ਇੱਥੇ ਹੈਗੇ ਹੀ ਆ, ਚੋਰ ਬਹੁਤ ਬੈਠੇ ਕਈ ਆ। ਦਰਸ਼ਨ ਸਿੰਘ ਧਾਰੀਵਾਲ, ਮੈਂ ਸੁਣਿਆ ਪਿਛਲੀਆਂ ਖਬਰਾਂ 'ਚ ਵੀ ਉਹ ਕਾਫੀ ਆਪਣੇ ਵਿੱਚ ਕੋਈ ਹੇਰਾਫੇਰੀ ਕੀਤੀ ਉਹਨੇ। $60,000 ਕਿਸੇ ਦਾ ਦੇਣਾ ਉਹਨੇ, ਮਤਲਬ ਤੇ ਉਹਦਾ ਭਰਾ ਰਖੜਾ ਸਾਹਿਬ ਉੱਥੇ ਮਤਲਬ ਸੀ ਉਹ ਮੰਤਰੀ। ਤੇ ਆਪ ਵੀ ਤਾਂ NRI ਬੁਲਾ ਹੀ ਸਕਦੇ ਇੱਥੋਂ ਜੇ ਇਹਨਾਂ ਦੇ ਕੋਈ ਹੈਗਾ ਤੇ ਬੰਦਾ। ਥੈਂਕ ਯੂ। ਨਹੀਂ, ਬੁਲਾਉਣ ਨੂੰ ਤਾਂ ਉਹ ਤਾਂ ਕਈ ਵਾਰੀ ਆ ਕੇ ਵੀ ਚਲੇ ਗਏ ਜੀ। ਬੋਲਣ ਤਾਂ ਤੁਸੀਂ ਇੱਥੇ ਨਹੀਂ ਦਿੰਦੇ। ਉਹੀ ਚੀਜ਼ਾਂ ਤਾਂ ਜਿਹੜੀਆਂ ਜੀ ਉਹ ਭੁਗਤਣੀਆਂ ਪਈਆਂ ਨੇ ਜੀ। ਹਾਲਾਤ ਇਹਨਾਂ ਨੇ ਆਪਣੇ ਆਪ ਇਦਾਂ ਦੇ ਜਿਹੜੇ ਆ ਜੀ ਉਹ ਬਣਾਏ ਆ। ਦੇਖੋ, ਇਹ ਕੋਈ ਸ਼ਿਕਾਇਤਾਂ ਨੇ ਤੀਜੀ ਚੌਥੀ ਜਮਾਤ ਦੇ ਜਿਹੜੇ ਬੱਚੇ ਆ ਉਹ ਇਦਾਂ ਦੀਆਂ ਸ਼ਿਕਾਇਤਾਂ ਲਾਉਂਦੇ ਹੁੰਦੇ। ਮੇਰਾ ਜੀ ਡੋਕਾ ਲੈ ਗਿਆ, ਮੇਰੀ ਜੀ ਸਲੇਟੀ ਚੁੱਕ ਲਈ, ਇਹ ਗੱਲਾਂ ਨੇ। ਤੁਸੀਂ ਲੜਾਈ ਲੜੋ, ਤੁਸੀਂ ਲੜਾਈ ਜਿਹੜੀ ਹੈ ਜੀ ਉਹ ਸਹਿਰਤਾ ਦੇ ਨਾਲ ਲੜੋ, ਇਮਾਨਦਾਰੀ ਦੇ ਨਾਲ ਲੜੋ। ਜੇ ਤੁਸੀਂ NRI ਦੀਆਂ ਇਦਾਂ ਜਿਹੜੀਆਂ ਜੀ ਕੰਪਲੇਂਟਸ ਕਰੋਗੇ, ਮੈਨੂੰ ਇੱਕ ਗੱਲ ਦਾ ਜਿਹੜਾ ਜੀ ਉਹ ਜਵਾਬ ਇਹਨਾਂ ਤੋਂ ਜਿਹੜਾ ਉਹ ਚਾਹੀਦਾ ਕਿ ਜਿਹੜਾ ਇੰਨਾ ਪੈਸਾ ਲਾ ਕੇ ਮੁਲਕ ਜਿਹੜਾ ਜੀ ਹਰ ਸਾਲ ਪ੍ਰਵਾਸੀ ਸੰਮੇਲਨ ਕਰਾਉਂਦਾ ਆ, ਉਹ ਕਾਹਦੇ ਲਈ ਕਰਵਾਇਆ ਜਾਂਦਾ ਜੀ? ਉਹ ਇਹਨਾਂ ਲੋਕਾਂ ਨੂੰ ਇੱਥੇ ਨਾਲ ਜੋੜਨ ਦਾ ਸੱਦਾ ਦਿੰਦਾ ਨਾ ਕਿ ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ, ਤਾਂ ਕਿ ਜੜ੍ਹਾਂ ਦੇ ਨਾਲ ਜੁੜੇ ਰਹਿਣਗੇ ਅਗਲੀਆਂ ਜਨਰੇਸ਼ਨ ਜਿਹੜੀਆਂ ਜੀ ਉਹ ਇੱਥੇ ਆਉਂਦੀਆਂ ਰਹਿਣਗੀਆਂ। ਜੇ ਆਉਂਦੀਆਂ ਰਹਿਣਗੀਆਂ ਤੇ ਨਿਰਸੰਦੇਹ ਇਨਵੈਸਟਮੈਂਟ ਵੀ ਕਰਨਗੇ। NRI ਜਿਹੜੇ ਨੇ, ਜਿਨ੍ਹਾਂ ਨੂੰ ਕੁਝ ਜਿਹੜਾ ਅਫਸਰ ਤਬਕਾ ਉਹ ਮਰਗਾਬੀਆਂ ਵੀ ਦੱਸਦਾ ਕਿ ਇਹਨਾਂ ਦਿਨਾਂ ਦੇ ਦੌਰਾਨ ਆਉਂਦੀਆਂ ਨੇ, ਉਹਨਾਂ ਨੂੰ ਠੱਗ ਲਿਆ ਜਿਹੜਾ ਜੀ ਉਹ ਜਾਂਦਾ। ਕਈ ਸ਼ਹਿਰਾਂ ਦੇ ਬਿਜ਼ਨਸ ਨੇ, ਲੁਧਿਆਣਾ ਹੋ ਗਿਆ, ਪਟਿਆਲਾ ਹੋ ਗਿਆ, ਜਿਹੜੀਆਂ ਉੱਥੇ ਦਾਜਵਰੀ ਦੀਆਂ ਦੁਕਾਨਾਂ ਨੇ, ਵਿਆਹਾਂ ਸ਼ਾਦੀਆਂ ਦੇ ਮੌਕੇ ਦੇ ਉੱਤੇ NRI ਇਹਨਾਂ ਤੋਂ ਸ਼ਾਪਿੰਗ ਕਰਦੇ ਆ। ਉਹ 1.5 ਮਹੀਨੇ ਦੇ ਵਿੱਚ, 2 ਮਹੀਨੇ ਦੇ ਵਿੱਚ ਸਾਲ ਤੋਂ ਵੱਧ ਦਾ ਕਮਾਈ ਜਿਹੜੀ ਹੈ ਜੀ ਇਹ ਦੁਕਾਨਾਂ ਵਾਲੇ ਕਰ ਲੈਂਦੇ ਆ। ਜਿੱਥੇ ਜਦੋਂ NRI ਜਿਹੜੇ ਆ ਉਹ ਘੱਟ ਆਉਂਦੇ ਆ, ਇਹਨਾਂ ਦੁਕਾਨਾਂ ਵਾਲਿਆਂ ਨੂੰ ਪੁੱਛਿਆ ਜਾ ਸਕਦਾ। ਆਹ ਢਾਬਿਆਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਭੋਰਾ ਢਾਬੀਆਂ ਜੀਆਂ ਤੋਂ ਬਣਾ ਕੇ ਅੱਜ 5 ਸਟਾਰ ਹੋਟਲਾਂ ਤੱਕ ਪਹੁੰਚ ਗਏ ਆ। ਇਹ NRI ਦੀ ਵਜ੍ਹਾ ਕਰਕੇ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੀ ਜਿਹੜਾ NRI ਪੰਜਾਬੀ ਪ੍ਰਵਾਸੀ ਭਾਰਤੀ ਸੰਮੇਲਨ ਸ਼ੁਰੂ ਕੀਤਾ ਸੀਗਾ। ਹੁਣ ਸ਼ਿਕਾਇਤਾਂ ਕਰਦੇ ਫਿਰਦੇ ਆ ਕਿ ਇੱਥੇ ਜੇ ਤਾਂ NRI ਉੱਥੇ ਆ ਕੇ ਚੋਣਾਂ ਦੇ ਵਿੱਚ ਸ਼ਰਾਬ ਵਰਤਾਉਣ ਦਾ ਸੱਦਾ ਦੇਣ ਆਏ ਆ, ਜੇ ਉਹ ਚੋਣਾਂ ਦੇ ਵਿੱਚ ਆ ਕੇ ਇੱਥੇ ਪੈਸੇ ਵਰਤਾਉਣ
ਦਾ ਸੱਦਾ ਦੇਣ ਆਏ ਆ, ਜੇ ਉਹ ਇੱਥੇ ਆ ਕੇ ਕਰਪਸ਼ਨ ਕਰਨ ਦਾ ਜਿਹੜਾ ਜੀ ਉਹ ਸੱਦਾ ਦੇਣ ਆਏ ਆ ਤਾਂ ਸਾਰਾ ਹੀ ਗਲਤ ਨੇ। ਤੇ ਜੇ ਇਹਨਾਂ ਲਾਹਨਤਾਂ ਸਾਰੀਆਂ ਤੋਂ ਬਚਾਉਣ ਦੇ ਵਾਸਤੇ ਆਏ ਆ ਤੇ ਗਲਤ ਕੀ ਨੇ, ਚੌਕੀਦਾਰ ਵਾਲਾ ਰੋਲ ਜਿਹੜਾ ਜੀ ਉਹ ਨਿਭਾਉਣ ਆਏ ਨੇ। ਪਰ ਤਕਲੀਫ ਇਹ ਹੋ ਰਹੀ ਆ ਕਿ ਇਹਨਾਂ ਪਿੱਛੇ ਜਿਹੜਾ ਜੀ ਉਹ NRI ਨਹੀਂ ਆਏ। ਤਕਲੀਫ ਆ ਹੈ ਜੀ, ਜੇ ਇਹਨਾਂ ਦੇ ਪਿੱਛੇ ਆਉਂਦੇ ਤੇ ਫਿਰ ਉਹ ਸਾਰੇ ਜਿਹੜਾ ਜੀ ਉਹ ਠੀਕ ਸੀਗੇ, ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਇਹਨਾਂ ਨੂੰ ਜਿਹੜੀ ਹੈ ਜੀ ਇਹ ਤਕਲੀਫ ਹੋ ਰਹੀ ਹੈ ਕਿਉਂਕਿ ਇਹਦਾ ਤੋੜ ਨਹੀਂ ਲੱਭ ਰਿਹਾ। ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀਗਾ ਉਹਨਾਂ ਨੂੰ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ NRI ਆ ਜਾਣਗੇ। ਆਉਣ ਤੋਂ ਬਾਅਦ ਉਹ ਏਦਾਂ ਸਰਗਰਮ ਹੋ ਜਾਣਗੇ ਸਿਸਟੇਮੈਟਿਕਲੀ, ਇਹ ਇਹਨਾਂ ਨੂੰ ਨਹੀਂ ਸੀ ਪਤਾ ਜੀ। ਇਹ ਹੁਣ ਪਤਾ ਲੱਗਿਆ, ਹੁਣ ਥੋੜੇ ਦਿਨਾਂ 'ਚ ਕਰਨ ਕੀ, ਇਹਦਾ ਤੋੜ ਹੈ ਨਹੀਂਗਾ ਕੋਈ, ਇਸ ਕਰਕੇ ਸ਼ਿਕਾਇਤਾਂ ਤੇ ਉਤਰ ਆਏ ਨੇ ਜੀ। ਜੀ 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 ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਨੇ ਪੌਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ ਤੇ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਜੀ, ਆਪਣੇ ਭਗਵੰਤ ਮਾਨ ਸਾਰੇ ਪੰਜਾਬ ਵਿੱਚ ਤਾਂ ਰੈਲੀਆਂ ਖੂਬ ਕਰ ਰਿਹਾ, ਖੂਬ ਇਕੱਠ ਵੱਠ ਹੋ ਰਿਹਾ, ਉਹ ਆਪਣੇ ਜਲਾਲਾਬਾਦ ਹਲਕੇ ਵਿੱਚ ਇੰਨਾ ਜਾ ਨਹੀਂ ਰਿਹਾ। ਕੀ ਗੱਲ ਉਹਦੀ ਇਸ ਚੱਕਰ ਦੇ ਵਿੱਚ ਉਹਦੇ ਜਲਾਲਾਬਾਦ ਹਲਕੇ ਦੇ ਕੋਈ ਫਰਕ ਨਾ ਪਊਗਾ ਉਹਦੀ ਚੋਣ ਮੁਹਿੰਮ ਦੇ ਵਿੱਚ? ਥੈਂਕ ਯੂ ਜੀ। ਪਾਰਟੀ ਉਹਦੀ ਚੋਣ ਮੁਹਿੰਮ ਸੰਭਾਲ ਰਹੀ ਹੈ ਜੀ, ਉਹਦੀ ਟੀਮ ਉਹਦੀ ਚੋਣ ਮੁਹਿੰਮ ਸੰਭਾਲ ਰਹੀ ਹੈ। ਮੈਂ ਇਸ ਵੇਲੇ ਤੁਹਾਡੇ ਨਾਲ ਇੱਥੋਂ ਹੀ ਗੱਲ ਜਿਹੜੀ ਹੈ ਜੀ ਉਹ ਕਰ ਰਿਹਾ। ਭਗਵੰਤ ਮਾਨ ਵੱਖ-ਵੱਖ ਥਾਵਾਂ ਦੇ ਉੱਤੇ ਰੈਲੀਆਂ ਜਿਹੜੀਆਂ ਜੀ ਅੱਜ ਜਲਾਲਾਬਾਦ ਦੇ ਵਿੱਚ ਕਰ ਰਿਹਾ, ਕੱਲ ਨੂੰ ਵੀ ਉਹ ਇੱਥੇ ਹੀ ਆ ਜਲਾਲਾਬਾਦ ਦੇ ਵਿੱਚ ਹੀ ਆ ਜੀ। ਦੇਖੋ, ਉਹ ਸਟਾਰ ਪ੍ਰਚਾਰਕ ਹੈ ਪਾਰਟੀ ਦਾ, ਉਹ ਕਰਾਊਡ ਪੁੱਲਰ ਹੈ। ਇੱਕ ਸੀਟ ਦੇ ਉੱਤੇ ਜੇ ਕੇਂਦਰਿਤ ਜਿਹੜਾ ਜੀ ਉਹ ਹੋ ਗਿਆ, ਬਾਕੀ ਸੀਟਾਂ ਦੇ ਉੱਤੇ ਤੁਸੀਂ ਇਹ ਸਮਝਦੇ ਹੋ ਕਿ ਬਾਕੀ ਸੀਟਾਂ ਦੇ ਉੱਤੇ ਫਿਰ ਅਸਰ ਜਿਹੜਾ ਜੀ ਉਹ ਪੈ ਜਾਵੇ? ਮੇਰਾ ਖਿਆਲ ਉਹਦੀ ਜ਼ਿੰਮੇਵਾਰੀ ਵੱਡੀ ਹੈ ਜੀ, ਉਹਦੀ ਜ਼ਿੰਮੇਵਾਰੀ ਪੰਜਾਬ ਲੈਵਲ ਦੀ ਹੈਗੀ ਆ। ਜਦੋਂ ਵਿੱਚੋਂ ਲੱਗਦਾ ਜੀ ਉਹਦਾ ਇੱਕ ਪ੍ਰੋਗਰਾਮ, ਔਰ ਪ੍ਰੋਗਰਾਮ ਜਿਹੜਾ ਜੀ ਉਹ ਪਾਰਟੀ ਦਿੰਦੀ ਆ ਸਾਰੇ ਦਾ ਸਾਰਾ, ਕਿ ਕਦੋਂ ਉਹਨੇ ਕਿੱਥੇ ਜਿਹੜਾ ਜੀ ਉਹ ਜਾਣਾ। ਜਿਸ ਪਾਸੇ ਵੱਲ ਨੂੰ ਲੰਘੀ ਜਾਂਦਾ ਉਹ ਸੀਟਾਂ ਕਲੀਅਰ ਹੁੰਦੀਆਂ ਜਿਹੜੀਆਂ ਜੀ ਉਹ ਤੁਰੀਆਂ ਜਾ ਰਹੀਆਂ ਨੇ। ਜਿੰਨੀ ਉਹਦੀ ਜ਼ਿੰਮੇਵਾਰੀ ਜਲਾਲਾਬਾਦ ਦੇ ਵਿੱਚ ਆ, ਉਨੀ ਹੀ ਬਰਾਬਰ ਦੀ ਜ਼ਿੰਮੇਵਾਰੀ ਉਹਦੀ ਪੰਜਾਬ ਦੇ ਵਿੱਚ ਵੀ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਹਿਬ ਪਹਿਲਾਂ ਤਾਂ ਮਾਫੀ ਚਾਹੁੰਦੇ, ਪਰਸੋਂ ਤੁਸੀਂ ਆਏ ਸੀ ਤਾਂ ਮੈਂ ਕਾਲ ਲਾਈ ਰੱਖੀ, 15 ਮਿੰਟ ਗੱਲ ਨਹੀਂ ਹੋ ਸਕੀ। ਜੇ ਸਿੰਘ ਬਾਰੇ ਗੱਲ ਕਰਨੀ ਆ। ਉਹਦੇ ਇੱਕ ਰਾਜਾ ਭਰਤੀ ਹੋਇਆ ਆਪਣਾ, ਉਹ ਰਾਜ ਭਾਗ ਛੱਡ ਕੇ ਜੰਗਲਾਂ ਨੂੰ ਚਲੇ ਗਿਆ ਸੀ ਤੇ ਇੱਕ ਵਾਰੀ ਰਾਤ ਨੂੰ ਤੁਰਿਆ ਜਾਂਦਾ, ਚੰਦ ਚਮਕਦਾ ਸੀ, ਕਿਸੇ ਨੇ ਥੁੱਕ ਕੀਤਾ ਸੀ ਪਾਨ ਖਾ ਕੇ, ਉਹਦਾ ਮਨ ਫੇਰ ਬੇਈਮਾਨ ਹੋ ਗਿਆ। ਹੁਣ ਥੁੱਕ ਨੂੰ ਹੱਥ ਪਾ ਲਿਆ, ਜਦ ਪਾਇਆ ਤੇ ਫਿਰ ਮੂੰਹ ਤੇ ਚਪੇੜਾਂ ਮਾਰੀਆਂ ਵੀ ਇਹ ਕੀ ਮੈਂ ਕਰ ਲਿਆ ਰਾਜ ਛੱਡ ਕੇ। ਕਿ ਜੇ ਸਿੰਘ ਦਾ ਹਾਲ ਹੋਣਾ ਜੀ। ਬਾਕੀ ਪੰਨੂ ਸਾਹਿਬ ਜਦੋਂ ਡਿਬੇਟਾਂ ਤੇ ਆਉਂਦੇ ਆ, ਇੱਥੇ ਮੈਂ ਟੀਵੀਆਂ ਤੇ ਬਹੁਤ ਦੇਖਦਾ ਤੁਹਾਡੇ ਵੀ, ਇਹ ਕਹਿੰਦੇ ਅਸੀਂ ਦਿੰਨੇ ਸਭ ਕੁਛ, ਅਸੀਂ ਦਾਲ ਪਾਲੀ ਦਿੰਨੇ ਆ। ਇਹ ਆਪਣੀ ਜੇਬ ਚੋਂ ਦਿੰਦੇ ਪੰਨੂ ਸਾਹਿਬ ਕਿ ਸਰਕਾਰੀ ਫੰਡ ਚੋਂ ਦਿੰਦੇ? ਇਹਨਾਂ ਨੂੰ ਸਵਾਲ ਇਹ ਕਰਿਆ ਕਰੋ ਜੀ ਵੀ ਤੁਸੀਂ ਇਹ ਆਪਣੀ ਜੇਬ ਚੋਂ ਦਿੰਦੇ ਆ, ਜਿਹੜਾ ਤੁਸੀਂ ਮੋੜ ਮੈਂ ਕਹੀ ਜਾਂਦੇ ਮੈਂ ਦਿੰਦਾ। ਥੈਂਕ ਯੂ। ਐਕਚੁਅਲੀ ਇਹ ਹੈ ਜੀ ਕਿ ਡਿਬੇਟ ਵਗੈਰਾ ਦੇ ਉੱਤੇ ਆਉਣਾ, ਹੁਣ ਪੰਜਾਬੀ ਰੇਡੀਓ USA ਤੇ ਤੁਸੀਂ ਵੱਖ-ਵੱਖ ਕੈਂਡੀਡੇਟ ਨੇ ਉਹਨਾਂ ਨੂੰ ਸੁਣਦੇ ਹੋ। ਇੱਥੋਂ ਦਾ ਜਿਹੜਾ ਸਟਾਈਲ ਹੈ ਨਾ ਜੀ ਮੁਲਕ ਦਾ, ਉਹ ਇਹ ਹੈ ਕਿ ਪਹਿਲਾਂ ਇਹਨਾਂ ਨੂੰ ਦੱਸ ਦਿਓ ਕਿ ਕੀ ਪੁੱਛਣਾ। ਉੱਥੇ ਤੋਤੇ ਵਾਂਗੂ ਰਟਿਆ ਜਿਹੜਾ ਜੀ ਉਹ ਪੜ੍ਹ ਦਿੰਦੇ ਨੇ, ਲੈ ਕੇ ਉਹ ਵੀ ਬਥੇਰੀਆਂ ਪਰਚੀਆਂ ਨੇ ਆਏ ਸੀਗੇ, ਸਾਰਾ ਟੇਬਲ ਭਰਿਆ ਪਿਆ ਸੀ ਉਹਨਾਂ ਪਰਚੀਆਂ ਦੇ ਨਾਲ। ਪਰ ਜਿਹੜੀਆਂ ਸਾਹਮਣੇ ਪਰਚੀਆਂ ਪਈਆਂ ਨੇ ਉਹਦੇ ਵਿੱਚੋਂ ਸਵਾਲ ਥੋੜੀ ਹੋਣੇ ਸੀਗੇ। ਸਵਾਲ ਤਾਂ ਹੋਣੇ ਸੀਗੇ ਜੀ ਜਿਹੜੇ ਰੀਅਲ ਦੇ ਵਿੱਚ ਸਵਾਲ ਨੇ, ਤੇ ਉਹ ਤੁਸੀਂ ਦੇਖਿਆ ਹੀ ਆ ਜੀ। ਜਵਾਬ ਤਾਂ ਉਹਨਾਂ ਕੋਲੇ ਕਿਸੇ ਚੀਜ਼ ਦਾ ਹੈ ਨਹੀਂਗਾ। ਮੈਂ ਤਾਂ ਇਹ ਗੱਲ ਕਹੀ ਸੀ, ਮੈਨੂੰ ਉਹ ਲੱਗ ਰਿਹਾ ਵੀ ਜਿਵੇਂ ਮੁਲਕ ਦਾ ਕੋਈ ਸਾਬਕਾ ਸਰਪੰਚ ਜਿਹੜਾ ਜੀ ਉਹਨੇ ਆ ਕੇ, ਸਾਬਕਾ ਰਾਸ਼ਟਰਪਤੀ ਜਿਹੜਾ ਜੀ ਉਹਨੇ ਆ ਕੇ ਸਰਪੰਚੀ ਦੀ ਚੋਣ ਜਿਹੜੀ ਆ ਉਹ ਲੜਨ ਦਾ ਮਨ ਜਿਹੜਾ ਉਹ ਬਣਾ ਲਿਆ ਹੋਵੇ। ਜਨਰਲ ਦਾ ਉਹਦਾ ਬਹੁਤ ਵੱਡਾ ਹੈ ਜੀ, ਉਹ ਛੱਡ ਕੇ ਆ ਕੇ ਵਿਧਾਨ ਸਭਾ ਦੀ ਚੋਣ ਜਿਹੜੀ ਲੜ ਰਹੇ ਆ, ਇਹ ਕੈਲਕੂਲੇਟਡ ਜੀ ਗੇਮ ਜਿਹੜੀ ਆ ਜੀ ਉਹ ਲੱਗਦੀ ਆ। ਉਹਦਾ ਰੀਜ਼ਨ ਇਹ ਆ ਜੀ ਕਿ ਜੇ ਕੋਈ ਹੋਰ ਕੈਂਡੀਡੇਟ ਹੁੰਦਾ ਉਹਨੇ ਵੱਧ ਵੋਟਾਂ ਲੈ ਜਾਣੀਆਂ ਸੀ, ਫਿਰ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਸੀਟ ਜਿਹੜੀ ਆ ਉਹ ਸੌਖਿਆਂ ਕੱਢ ਸਕਦੇ ਸੀਗੇ। ਹੁਣ ਜੇ ਸਿੰਘ ਹੋਰਾਂ ਨੂੰ ਮੈਨੂੰ ਨਹੀਂ ਲੱਗਦਾ ਜੀ ਕਿ ਬਹੁਤੀਆਂ ਵੋਟਾਂ ਪੈਣਗੀਆਂ। ਵੈਸੇ ਜੇ ਸਿੰਘ ਦੀ ਫੁੱਲ ਫਾਰਮ ਜਿਹੜੇ ਬਹੁਤੇ ਲੋਕ ਨੇ ਉਹ ਹੁਣ ਜ਼ਮਾਨਤ ਜਬਤ ਸਿੰਘ ਹੀ ਕਹਿੰਦੇ ਆ। ਜੀ ਜੀ। ਅੱਗੇ ਮੈਂ ਵੀ ਇੱਕ ਗੱਲ ਕਲੀਅਰ ਕਰਦਾ ਜੀ, ਕਈ ਵਾਰੀ ਇਹ ਹੁੰਦਾ ਕਿ ਤੁਹਾਡੇ ਆਮ ਆਦਮੀ ਪਾਰਟੀ ਵਾਲੇ ਹੀ ਕਿਉਂ ਕੈਂਡੀਡੇਟ ਆਉਂਦੇ ਆ। ਨਹੀਂ ਜੀ, ਸਾਡੇ ਕੋਲ ਸਾਰਿਆਂ ਦੇ ਜਿਨ੍ਹਾਂ ਨੇ ਨੰਬਰ ਦਿੱਤੇ ਆ, ਅਸੀਂ ਸਾਰਿਆਂ ਨਾਲ ਕੰਟੈਕਟ ਕਰਦੇ ਹਾਂ। ਉਹ ਪੁੱਛਦੇ ਆ ਕਿ ਤੁਸੀਂ ਕੀ ਪੁੱਛਣਾ ਆ, ਅਸੀਂ ਉਹਨਾਂ ਨੂੰ ਦੱਸਦੇ ਹਾਂ ਅਸੀਂ ਕੁਝ ਨਹੀਂ ਪੁੱਛਣਾ। ਸਾਡੇ ਜਿਹੜੇ ਕਾਲਰਸ ਹੈਗੇ ਆ ਉਹ ਪੁੱਛਦੇ ਆ ਅਤੇ ਉਸ ਤੋਂ ਬਾਅਦ ਉਹ ਫੋਨ ਨਹੀਂ ਚੱਕਦੇ, ਕਿਉਂਕਿ ਇੱਥੇ ਸਾਡਾ ਸਿਸਟਮ ਆ ਉਹ ਥੋੜ੍ਹਾ ਹੋ ਰਿਹਾ। ਅੱਗੇ ਜੁੜੇ ਨੇ ਸਾਡੇ ਤੋਂ ਬਿਆਨਾ ਤੋਂ ਜਸਵੰਤ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਪੰਨੂ, ਮੇਰਾ ਸਵਾਲ ਹੈ ਭਾਜੀ, ਜਿੱਦਾਂ ਹੁਣ ਪਹਿਲਾਂ ਮਿਲਦਾ ਸੀ ਜੀ ਆਟਾ ਦਾਲ ਮਿਲਦੀ ਸੀ ਨਾ ਜੀ, ਕਹਿੰਦੇ ਜੀ ਚਾਹ ਪੱਤੀ ਖੰਡ ਮਿਲਣ ਲੱਗ ਗਈ ਜੀ, ਤੇ ਆਪਣਾ ਕਾਰਜ ਵਾਲੇ ਕਹਿੰਦੇ ਘੇ ਨਾਲ ਦੇਵਾਂਗੇ ਤੇ ਨਾਲ ਮੁਰਗਾ ਮਿਲਿਆ ਕਰੂਗਾ ਜੀ। ਜੀ ਥੈਂਕ ਯੂ ਜੀ। ਹਾਂ, ਸ਼ਰਾਬ ਤਾਂ ਜਿਹੜੀ ਉਹ ਆਮ ਹੋਈ ਪਈ ਹੈ ਜੀ, ਉਹ ਤਾਂ ਦਿੰਦੇ ਹੀ ਨੇ ਚੋਣਾਂ ਦੇ ਦੌਰਾਨ।
ਕਿਸੇ ਨੇ ਤੁਹਾਡੀ ਗੱਲ ਠੀਕ ਆ ਜੀ, ਸਾਰਾ ਕੁਝ ਜਿਹੜਾ ਜੀ ਉਹ ਦੇਈ ਜਾ ਰਹੇ ਨੇ। ਇੱਕ ਸੁਣਨ ਚ ਆਇਆ ਸੀ ਕਹਿੰਦੇ ਜੀ ਸਾਬਣ ਵੀ ਦੇਣਾ ਜਿਹੜਾ ਨਹਾਉਣ ਵਾਲਾ ਨਾਲ, ਤੇ ਉਹ ਦੂਜੇ ਨੇ ਜਿਹੜਾ ਜੀ ਉਹਦਾ ਜਵਾਬ ਇਹ ਦਿੱਤਾ ਕਿ ਫਿਰ ਜਿਹੜਾ ਜੀ ਕੱਚਾ ਬਣਾਉਣ ਉਹ ਵੀ ਦੇ ਦਿਓ, ਨਹਾਉਣ ਦਾ ਇੰਤਜ਼ਾਮ ਤਾਂ ਜਿਹੜਾ ਜੀ ਉਹ ਪੂਰਾ ਕਰ ਦਿਓ। ਹਾਸੋਹੀਣੀ ਗੱਲ ਜਿਹੜੀ ਆ ਜੀ ਉਹ ਹੋਈ ਪਈ ਆ ਚੋਣ ਮੈਨੀਫੈਸਟੋ ਦੇ ਵਿੱਚ। ਜੋ ਕੁਝ ਜਿਹੜਾ ਜੀ ਇਹ ਵਾਅਦੇ ਕੀਤੇ ਜਾ ਰਹੇ ਆ ਇਹ ਮਹਿਜ਼ ਵਾਅਦੇ ਨੇ ਜੀ। ਪਹਿਲਾਂ ਜਿਹੜੇ ਕਿਹੜੇ ਕੀਤੇ ਆ, ਲੈਪਟਾਪ ਕਿੱਥੇ ਨੇ ਜਿਹੜੇ ਲੋਕਾਂ ਨੂੰ ਦੇਣੇ ਸੀਗੇ, AC ਬੱਸ ਸਟੈਂਡ ਬਣਨੇ ਸੀਗੇ, ਉਹ ਕਿੱਥੇ ਗਏ ਜੀ? ਉਹ ਕਿਸ ਜਗ੍ਹਾ ਦੇ ਉੱਤੇ ਬਣੇ ਨੇ? ਮੈਟਰੋ ਚੱਲਣੀ ਸੀ ਲੁਧਿਆਣੇ ਦੇ ਵਿੱਚ, ਉਹਦਾ ਨਹੀਂ ਕੋਈ ਪਤਾ ਲੱਗਿਆ ਵੀ ਕਦੋਂ ਚੱਲ ਰਹੀ ਆ, ਕਦੋਂ ਤੱਕ ਜਿਹੜਾ ਦੀ ਉਹ ਬਣ ਜੂਗੀ। ਐਵੇਂ ਲਿਫਾਫੇਬਾਜ਼ੀ ਇਹਦੀ ਜਿਹੜੀ ਕੀਤੀ ਜਾ ਰਹੀ ਆ, ਲੋਕਾਂ ਨੂੰ ਮੂਰਖ ਬਣਾਉਂਦੇ ਰਹੇ ਨੇ, ਅਜੇ ਵੀ ਜਿਹੜਾ ਜੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਲੋਕਾਂ ਦੇ ਉੱਤੇ ਡਿਪੈਂਡ ਆ ਨੇ ਜੀ ਵੀ ਇਹਦੇ ਗੱਲਾਂ 'ਚ ਆਉਂਦੇ ਨੇ ਜਾਂ ਨਹੀਂ। ਬਿਲਕੁਲ ਜੀ, ਜਿੰਨੀਆਂ ਵੀ ਚੀਜ਼ਾਂ ਅਸੀਂ ਦੇਖੀਆਂ ਸਿਰਫ ਕਾਲੀ ਚਾਹ ਪੀ ਹੋਊਗੀ, ਦੁੱਧ ਤਾਂ ਕੋਈ ਦਿੰਦਾ ਹੀ ਨਹੀਂਗਾ ਜੀ, ਇਹ ਜ਼ਰੂਰ ਦੇਖਣ ਵਾਲੀ ਗੱਲ ਆ। ਤੇ ਅੱਗੇ ਸਾਡੇ ਨਾਲ ਮਨਜਿੰਦਰ ਸਿੰਘ ਕੰਗ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮਨਤਾਜ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਹਾਂਜੀ ਪੰਨੂ ਸਾਹਿਬ, ਜਿਹੜੇ ਮਤਲਬ ਤੁਸੀਂ ਤਾਂ ਤਕਰੀਬਨ ਫੀਲਡ 'ਚ ਕਾਫੀ ਰਹਿੰਦੇ ਹੋ ਤੇ ਘੁੰਮਦੇ ਰਹਿੰਦੇ, ਦੇਖਿਆ ਤੇ ਅਕਾਲ TV ਦੇ ਵੀ ਤੁਹਾਨੂੰ ਦੇਖੀਦਾ ਅਸੀਂ ਜਦੋਂ ਤੁਸੀਂ ਕਰਦੇ ਹੋ ਇਹਨਾਂ ਦੇ ਤਕਰੀਬਨ ਪਿੰਡੋਂ ਪਿੰਡ ਜਾਂਦੇ ਹੋ, ਚੋਣ ਦਾ ਜਿਹੜਾ ਸਾਰਾ ਕਵਰ ਕਰਦੇ ਹੋ ਤੁਸੀਂ। ਤੇ ਇਹ ਜਿਵੇਂ ਅਕਾਲੀ ਦਲ ਵੀ ਕਹਿੰਦਾ ਬਈ ਸਾਡੀ ਜਿਹੜੀ ਟੱਕਰ ਆ ਉਹ ਤਾਂ ਹੈ ਹੀ ਕਾਂਗਰਸ ਨਾਲ ਆ, ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਵੀ ਸਾਡੀ ਟੱਕਰ ਹੀ ਕਾਂਗਰਸ ਨਾਲ ਆ, ਤੇ ਪਰ ਕਈ ਵਾਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਾਂਗਰਸ ਦੀ ਉੱਥੇ ਕੋਈ ਗੱਲ ਕੋਈ ਨਹੀਂ, ਪਰ ਟੱਕਰ ਇਹ ਵੀ ਉਹਦੇ ਨਾਲ ਦੱਸਦੇ ਆ। ਤੇ ਇੱਕ ਜਿਵੇਂ ਤੁਸੀਂ ਹੁਣ ਤਕਰੀਬਨ ਸਾਰੇ ਪੰਜਾਬ 'ਚ ਵਿਚਰਦੇ ਹੋ, ਤੁਸੀਂ ਵੇਖਦੇ ਹੋ ਤੇ ਇਹਨਾਂ ਨਾਲ ਵੀ ਤੁਹਾਡਾ ਕਾਫੀ ਨੇੜ ਆ ਬੰਦਿਆਂ ਨਾਲ, ਤੇ ਤੁਸੀਂ ਇਹ ਦੱਸੋ ਵੀ ਜਿਹੜਾ ਭਗਵੰਤ ਮਾਨ ਜਾਂ ਜਰਨੈਲ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਤੇ ਫੂਲਕਾ ਸਾਹਿਬ ਤੇ ਆਪਣੇ ਸੰਧੂ ਸਾਹਿਬ, ਜੇ ਆਮ ਆਦਮੀ ਪਾਰਟੀ ਤਾਕਤ 'ਚ ਆ ਜਾਂਦੀ ਹੈ, ਤੁਹਾਡੇ ਹਿਸਾਬ ਨਾਲ ਇਹਨਾਂ ਵਿੱਚੋਂ ਕਿਹੜਾ ਵਧੀਆ ਐਡਮਿਨਿਸਟ੍ਰੇਟਰ ਹੈ, ਕਿਹੜਾ ਵਧੀਆ ਬੰਦਾ ਜਿਹਨੂੰ ਮੁੱਖ ਮੰਤਰੀ ਬਣਨਾ ਚਾਹੀਦਾ? ਮਤਲਬ ਇਹ ਨਹੀਂ ਵੀ ਤੁਸੀਂ ਬਣਾ ਹੀ ਦੇਣਾ, ਪਰ ਤੁਸੀਂ ਦੱਸਣਾ ਹੀ ਹੈ ਵੀ ਕਿਹੜਾ ਵਧੀਆ ਇਹਨਾਂ ਵਿੱਚੋਂ ਠੀਕ। ਥੈਂਕ ਯੂ ਜੀ। ਦੇਖੋ, ਕੁੜੀ ਪੇਟ ਮੁੰਡਾ ਖੇਤ ਅੱਜ ਵਈਆ ਮੰਡੇ ਖਾ ਵਾਲੀ ਗੱਲ ਹੈ ਜੀ। ਦੇਖੋ, ਪਹਿਲਾਂ ਤਾਂ ਜਿਹੜੀ ਸਿਰ ਧੜ ਦੀ ਬਾਜੀ ਜਿਹੜੀ ਉਹ ਲੱਗੀ ਹੋਈ ਆ ਕਿ ਸਰਕਾਰ ਜਿਹੜੀ ਆ ਉਹ ਕਿਹਦੀ ਬਣਦੀ ਆ। ਬੰਦੇ ਨੇ ਘੱਟ ਜਿਹੜਾ ਦੀ ਚਲਾਉਣਾ ਹੁੰਦਾ ਹੈ, ਤਾਂ ਢਾਂਚਾ ਜਿਹੜਾ ਇੱਕ ਸਿਸਟਮ ਹੈ ਉਹਨੇ ਜਿਹੜਾ ਦੀ ਉਹ ਚਲਾਉਣਾ ਹੁੰਦਾ। ਮੁੱਖ ਮੰਤਰੀ ਵਾਸਤੇ ਦੇਖੋ ਕੀ ਕਿਹਾ ਜਾ ਸਕਦਾ ਕਿ ਕਿਹੜਾ ਬੰਦਾ ਜਿਹੜਾ ਦੀ ਅਜੇ ਜਿੰਨੀ ਦੇਰ ਤੱਕ ਆਪਾਂ ਕਾਰਗੁਜ਼ਾਰੀ ਦੇਖੀ ਨਹੀਂ ਗਈ ਕਿਸੇ ਦੀ, ਕਿਉਂਕਿ ਇਹ ਸਾਰੇ ਨਵੇਂ ਚਿਹਰੇ ਨੇ, ਪੋਲੀਟਿਕਸ ਦੇ ਵਿੱਚ ਨਵੇਂ ਨੇ। ਜਿਹੜਾ ਵੀ ਹੋਊਗਾ ਜੀ ਇਹ ਅਸਲ ਦੇ ਵਿੱਚ ਜਿਹੜਾ ਢਾਂਚਾ ਆ ਜੀ ਉਹ ਚਲਾਉਣਾ ਤਾਂ ਹੈਗਾ ਆ ਅਰਵਿੰਦ ਕੇਜਰੀਵਾਲ ਹੋਰਾਂ ਨੇ ਹੀ, ਸਿੱਧੇ ਰੂਪ ਦੇ ਵਿੱਚ, ਸਿੱਧੇ ਰੂਪ 'ਚ ਨਹੀਂ, ਸਿੱਧੇ ਰੂਪ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਜੀ ਮੋਹਰ, ਉਹਨਾਂ ਦੀ ਛਾਪ ਜਿਹੜੀ ਹੈ ਜੀ ਉਹ ਪੂਰੇ ਢਾਂਚੇ ਦੇ ਉੱਤੇ ਦਿਸੂਗੀ। ਉਹਨਾਂ ਨੇ ਕਿਉਂਕਿ ਇਹ ਵੀ ਗੱਲ ਕਹੀ ਹੈ ਕਿ ਜਿਹੜੀਆਂ ਅਸੀਂ ਵਾਅਦੇ ਕਰ ਰਹੇ ਆ ਜੀ ਉਹ ਪੂਰੇ ਕਰਵਾਉਣੇ ਮੇਰੀ ਜਿਹੜੀ ਹੈ ਜੀ ਉਹ ਗਾਰੰਟੀ ਆ। ਜਿਹੜਾ ਵੀ ਮੁੱਖ ਮੰਤਰੀ ਇਹਨਾਂ ਦੇ ਵਿੱਚੋਂ ਬਣੇ ਉਹਦੇ ਉੱਤੇ ਛਾਪ ਜਿਹੜੀ ਹੈ ਜੀ ਉਹ ਅਰਵਿੰਦ ਕੇਜਰੀਵਾਲ ਦੀ ਜ਼ਰੂਰ ਜੀ, ਇਹ ਗੱਲ ਪੱਕੀ ਹੈ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ। ਜੀ ਜੀ, ਬਿਲਕੁਲ ਜੀ, ਪਹਿਲਾਂ ਕਾਫੀ ਸਪਸ਼ਟ ਹੋ ਵੀ ਚੁੱਕਾ ਹੈ ਇਹਦੇ ਵਿੱਚ। ਤੇ ਸਾਡੇ ਨਾਲ ਜੁੜੇ ਨੇ ਜੀ ਜਗਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਆਪਣਾ ਪੁੱਛਣਾ, ਜਿਹੜੀ ਨਵੀਂ ਵੀਡੀਓ ਆਈ ਹੈ ਸੁਖਬੀਰ ਬਾਦਲ ਸਾਹਿਬ ਦੀ, ਉਹ ਕਹਿੰਦੇ ਆ ਕਿ ਆਪਣਾ ਮੇਰਾ ਸੁਪਨਾ ਜੀ ਅੰਮ੍ਰਿਤਸਰ ਨੂੰ ਸਭ ਤੋਂ ਬਦਸੂਰਤ ਸ਼ਹਿਰ ਬਣਾਉਣ ਦਾ, ਤੇ ਉਹ ਖਾਦੀ ਪੀਤੀ ਦਾ ਬਿਆਨ ਹੈ ਜੀ ਕਿ ਮਤਲਬ ਕੀ ਚੱਕਰ ਹੈ ਜੀ ਉਹਨਾਂ ਦਾ? ਥੈਂਕ ਯੂ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜੀ ਉਹ ਕੀ ਕਹਿ ਜਾਂਦੇ ਨੇ। ਮੇਰੇ ਕੁਝ ਦੋਸਤ ਨੇ, ਉਹ ਬਠਿੰਡੇ ਪੱਤਰਕਾਰ ਨੇ ਸੀਨੀਅਰ, ਉਹ ਕਹਿੰਦੇ ਕਿ ਜਦੋਂ ਗੱਡੀ ਆ ਕੇ ਰੁਕਦੀ ਆ ਅਸੀਂ ਬਾਕੀ ਪੱਤਰਕਾਰਾਂ ਨੂੰ ਕਹਿ ਦਿੰਦੇ ਆ ਜੀ ਵੀ ਕੈਮਰਾ ਬੰਦ ਨਾ ਕਰਿਓ, ਅੱਜ ਕੁਛ ਨਾ ਕੁਛ ਨਵੀਂ ਖਬਰ ਜਿਹੜੀ ਹੈ ਜੀ ਉਹ ਮਿਲੂਗੀ। ਤਾਂ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਜੀ। ਹੁਣ ਜਾਂ ਤਾਂ ਜਿਹੜੇ ਲਿਖਣ ਵਾਲੇ ਨੇ ਉਹਨਾਂ ਦਾ ਉਹ ਨਹੀਂ ਧਿਆਨ ਦਿੰਦੇ, ਜਾਂ ਉਹ ਜਾਣ ਕੇ ਜਿਹੜਾ ਜੀ ਉਹ ਕਰਵਾ ਰਹੇ ਨੇ। ਮੈਂ ਦੇਖੀ ਹੈ ਇਹ ਵੀਡੀਓ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੇਰਾ ਤਾਂ ਸੁਪਨਾ ਹੀ ਇੱਕੋ ਆ ਕਿ ਮੈਂ ਅੰਮ੍ਰਿਤਸਰ ਨੂੰ ਸਭ ਤੋਂ ਬਦਸੂਰਤ ਸ਼ਹਿਰ ਜਿਹੜਾ ਜੀ ਉਹ ਦੇਖਣਾ ਚਾਹੁੰਦਾ। ਖੂਬਸੂਰਤ ਹੋਣਾ ਚਾਹੀਦਾ ਸੀ ਵਰਡ, ਉਹ ਬਦਸੂਰਤ ਜਿਹੜਾ ਜੀ ਉਹ ਕਹਿ ਰਹੇ ਨੇ। ਬਾਕੀ ਕਈ ਵਾਰੀ ਉਹ ਵੀ ਹੁੰਦਾ ਜੀ ਕਿ ਮੱਤ ਵੱਜਣ ਵਾਲੀ ਜਿਹੜੀ ਹੈ ਨਾ ਜੀ ਉਹ ਗੱਲ ਹੁੰਦੀ ਹੈ, ਵੱਜੀ ਹੋਈ ਹੈ ਜੀ, ਤਾਂ ਕਰਕੇ ਆਪੇ ਹੀ ਮੂੰਹਾਂ ਦੇ ਵਿੱਚੋਂ ਜਿਹੜੀਆਂ ਜੀ ਏਦਾਂ ਦੀਆਂ ਗੱਲਾਂ ਨਿਕਲ ਰਹੀਆਂ ਨੇ। ਗੁਰਪ੍ਰੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਪੰਨੂ ਸਾਹਿਬ, ਮੈਂ ਪੁੱਛਣਾ ਚਾਹੁੰਦਾ ਜੀ, ਜਿੱਦਾਂ ਆਪਣੇ ਬਾਘਾ ਪੁਰਾਣਾ ਹਲਕੇ ਤੋਂ ਗੁਰਵਿੰਦਰ ਸਿੰਘ ਕੰਗ ਜੀ ਦਾ ਵੀ ਕਾਫੀ ਵਿਰੋਧ ਹੋਇਆ ਸੀ, ਤੇ ਉਹਨਾਂ ਦੀ ਕੀ ਪੋਜੀਸ਼ਨ ਆ, ਤੇ ਬਾਕੀ ਮੋਗਾ, ਫਰੀਦਕੋਟ, ਕੋਟਕਪੂਰਾ ਇਹਨਾਂ ਨੇ ਅਕਾਲੀਆਂ ਦਾ ਗੜ੍ਹ ਕਿਹਾ ਜਾਂਦਾ, ਤੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਕੀ ਪੋਜੀਸ਼ਨ ਹੈ ਇਸ ਟਾਈਮ? ਥੈਂਕ ਯੂ। ਦੇਖੋ, ਮਾਲਵਾ ਓਵਰਆਲ ਜਿਹੜਾ ਜੀ ਉਹ ਪਲਟ ਰਿਹਾ। ਮਾਲਵੇ ਦੇ ਪਿੰਡ ਪਲਟ ਰਹੇ ਨੇ, ਮਾਲਵੇ ਦੇ ਡਿਸਟ੍ਰਿਕਟ ਜਿਹੜੇ ਆ ਜੀ ਉਹ ਪਲਟ ਰਹੇ ਨੇ, ਕੰਪਲੀਟ ਜਿਹੜਾ ਜੀ ਉਹ ਪਲਟ ਰਹੇ ਨੇ। ਬਹੁਤ ਹੈਰਾਨੀਜਨਕ ਨਤੀਜੇ ਜਿਹੜੇ ਆ ਜੀ ਉਹ ਆਉਣ ਦੇ ਆਸਾਰ ਨੇ ਮਾਲਵੇ ਦੇ ਖੇਤਰ ਦੇ। ਤੁਸੀਂ ਇਸ਼ਾਰਾ ਜਿਹੜਾ ਜੀ ਉਹ ਸਮਝ ਲੈਣਾ। ਤੇ ਕਈ ਵਾਰੀ ਬਹੁਤ ਟੱਪ ਪੈਂਦੇ ਆ ਕੁਝ ਲੋਕ, ਜਿਹੜਾ ਜੀ ਉਹ ਅਸਲੀਅਤ ਉਹਨਾਂ ਤੋਂ ਸੁਣੀ ਨਹੀਂ ਜਾਂਦੀ। ਇਸ ਕਰਕੇ ਮਾਲਵੇ ਦੇ ਖੇਤਰ ਦੇ ਵਿੱਚ ਇੱਕ ਵੱਡਾ ਰੈਵੋਲੂਸ਼ਨ ਜਿਹੜਾ ਜੀ ਉਹ ਆਉਣ ਵਾਲਾ, ਤੁਸੀਂ ਇਹ ਕਹਿ ਲਓ ਕਿ ਵੱਡਾ ਬਦਲਾਓ ਜਿਹੜਾ ਜੀ ਉਹ ਆਉਣ ਵਾਲਾ। ਗੜ੍ਹ ਵਗੈਰਾ ਜਿਹੜੇ ਆ ਜੀ ਉਹ ਕਿਤੇ ਨਹੀਂ ਲੱਭਣੇ। ਤੁਸੀਂ ਜਿਹੜਾ ਜੀ ਉਹ ਦੇਖ ਲੈਣਾ, ਕਿਸੇ ਜਗ੍ਹਾ ਤੇ ਨਹੀਂ ਲੱਭਣੇ ਜੀ। ਜਿਹੜੇ ਇਹ ਕਹਿ ਰਹੇ ਆ ਕਿ ਅਸੀਂ ਸਰਕਾਰ ਬਣਾਉਣੀ ਆ ਤੀਜੀ ਵਾਰੀ, ਜਿਹੜਾ ਜੀ ਮੁਕਾਬਲੇਬਾਜ਼ੀ ਜੀ ਹੈ ਨਹੀਂ ਗੇ ਜੀ ਉਹ ਕਿਤੇ ਕਿਸੇ ਜਗ੍ਹਾ ਤੇ। ਮਾਲਵਾ ਹੀ ਉਹਨਾਂ ਦਾ ਗੜ੍ਹ ਸੀਗਾ, ਉਹ ਮੁਕਾਬਲੇ 'ਚ ਹੀ ਹੈ ਨਹੀਂ ਕਿਤੇ। ਹਾਂਜੀ ਜੀ, ਮਾਲਵੇ ਨਾਲ ਕੀਤੀ ਜੀ ਬਹੁਤ ਵਧੀਆ ਇਹਨਾਂ ਨੇ, ਇਸ ਕਰਕੇ ਮਾਲਵਾ ਇਹਨਾਂ ਦਾ ਗੜ੍ਹ ਨਹੀਂ ਰਿਹਾ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਵੀ ਪਟਿਆਲੇ ਤੋਂ ਹਾਂ ਜੀ। ਮੈਂ ਬਲਦੇਵ ਪੰਨੂ ਜੀ ਨੂੰ ਇੱਕ ਗੱਲ ਪੁੱਛਣੀ ਚਾਹਨਾ ਜੀ, ਵੀ ਜਦੋਂ ਆਮ ਪਾਰਟੀ ਨਹੀਂ ਸੀਗੀ ਉਦੋਂ ਅਕਾਲੀ ਵੀ ਆਉਂਦੇ ਸੀਗੇ, ਕਾਂਗਰਸ ਵੀ ਆਉਂਦੇ ਸੀਗੇ, ਉਹਨਾਂ ਨੂੰ ਇੱਥੇ ਚੰਗੇ ਨੋਟ ਮਿਲਦੇ ਸੀਗੇ, ਤੇ ਹੁਣ ਉਹਨਾਂ ਨੂੰ ਉਹਨਾਂ ਦੀ ਸਪੋਰਟ ਨਹੀਂ ਕੋਈ ਕਰਦਾ, ਕਿਉਂਕਿ NIR ਦੀ ਉੱਥੇ ਕੋਈ ਪੁੱਛ ਗਿੱਛ ਹੈ ਨਹੀਂ ਗੀ। ਜਦੋਂ ਅਸੀਂ ਉੱਥੇ ਜਾਂਦੇ ਹਾਂ, ਕਿਸੇ ਨੂੰ ਮਿਨਿਸਟਰ ਨੂੰ ਫੋਨ ਕਰਦੇ ਹਾਂ, ਜਾਂ ਆਪਣੀ ਕੋਠੀ ਵਾਸਤੇ, ਜਾਂ ਆਪਣੇ ਘਰ ਵਾਸਤੇ, ਜਾਂ ਆਪਣੀ ਜ਼ਮੀਨ ਵਾਸਤੇ ਅਸੀਂ ਕਹਿੰਦੇ ਹਾਂ ਵੀ ਸਾਡੀ ਕੋਈ ਮਦਦ ਕੀਤੀ ਜਾਵੇ, ਉਹ ਕਹਿੰਦੇ ਨੇ ਵੀ ਉਹ ਫੋਨ ਹੀ ਨਹੀਂ ਚੱਕਦੇ ਜੀ। ਹੁਣ ਉਹਨਾਂ ਨੂੰ ਕੀ ਇਹ ਪ੍ਰੋਬਲਮ ਹੋ ਗਈ ਹੈ ਵੀ ਕੀ ਉਹਨਾਂ ਨੂੰ ਪੈਸੇ ਨਹੀਂ ਮਿਲੇ, ਤਾਂ ਕਰਕੇ ਉਹ ਇਹਨਾਂ ਨੂੰ ਇੰਨੀ ਤਕਲੀਫ ਹੈ ਵੀ NIR ਇੰਨੇ ਬੁਰੇ ਹੋ ਗਏ ਨੇ। ਜੇ ਅਸੀਂ NIR ਇਕੱਠੇ ਕਰਕੇ ਪੈਸੇ ਕਾਂਗਰਸ ਨੂੰ ਜਾਂ ਅਕਾਲੀਆਂ ਨੂੰ ਦੇ ਦਈਏ, ਤੇ ਉਹ ਅੱਜ ਕਹਿਣਗੇ ਵੀ NIR ਬਹੁਤ ਚੰਗੇ ਨੇ। ਹੁਣ ਉਹਨਾਂ ਨੂੰ NIR ਕਿਉਂ ਬੁਰੇ ਲੱਗਣ ਲੱਗ ਗਏ ਨੇ? ਬਲਦੇਵ ਪੰਨੂ ਜੀ, ਮੈਂ ਵੀ ਪਟਿਆਲੇ ਤੋਂ ਹੀ ਹਾਂ, ਥਾਪਰ ਕਾਲਜ ਦਾ ਪੜ੍ਹਿਆ ਹੋਇਆ ਜੀ। ਦੇਖੋ, ਜਿਹੜੇ NRI ਇਸ ਵੇਲੇ ਇੱਥੇ ਆਏ ਹੋਏ ਨੇ, ਜਾਂ ਜਿਹੜੇ ਉੱਥੇ ਬੈਠੇ ਜ਼ੋਰ ਜਿਹੜਾ ਜੀ ਉਹ ਲਾ ਰਹੇ ਨੇ, ਉਹਨਾਂ ਦਾ ਇੱਕੋ ਹੀ ਜਿਹੜਾ ਜੀ ਉਹ ਮਕਸਦ ਆ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਉਹਦੇ ਵਿੱਚੋਂ ਕੋਈ ਚੇਅਰਮੈਨੀਆਂ ਲੈਣੀਆਂ ਨੇ, ਉਹਨਾਂ ਨੇ ਕੋਈ ਅਹੁਦੇਦਾਰੀਆਂ ਜਿਹੜੀਆਂ ਜੀ ਉਹ ਲੈਣੀਆਂ ਨੇ। ਉਹ ਤਾਂ ਇੱਕ ਸਿਸਟਮ ਜਿਹੜਾ ਜੀ ਉਹ ਠੀਕ ਹੋਇਆ ਦੇਖਣਾ ਚਾਹੁੰਦੇ ਨੇ। ਉਸ ਸਿਸਟਮ ਦੇ ਉਹ ਪਾਰਟ, ਕਿਉਂਕਿ ਉਹਨਾਂ ਨੂੰ ਇੱਥੇ ਆ ਕੇ ਬਣਨਾ ਪੈਂਦਾ। ਜਦੋਂ ਉਹ ਇੱਥੇ ਆਉਂਦੇ ਆ ਤੇ ਉਹਨਾਂ ਦੀਆਂ ਜ਼ਮੀਨਾਂ ਇੱਥੇ ਨੇ, ਉਹਨਾਂ ਦੀਆਂ ਜਾਇਦਾਦਾਂ ਇੱਥੇ ਨੇ, ਉਹਨਾਂ ਦੇ ਉੱਤੇ ਜਿਵੇਂ ਜਿਹੜੇ ਆ ਜੀ ਉਹ ਕਬਜ਼ੇ ਹੋਏ ਨੇ ਪਿਛਲੇ ਸਮੇਂ ਦੇ ਦੌਰਾਨ, ਜੋ ਕੁਝ ਜਿਹੜਾ ਜੀ ਉਹ ਹੋਇਆ, ਉਹ ਤਾਂ ਇਹ ਸਾਰਾ ਕੁਝ ਨਹੀਂ ਦੇਖਣਾ ਚਾਹੁੰਦੇ। ਇਹਨਾਂ ਪਾਰਟੀਆਂ ਨੇ ਸਮੇਂ-ਸਮੇਂ ਸਿਰ NRIs ਦੇ ਨਾਲ ਬੜੇ ਸਾਰੇ ਵਾਅਦੇ ਕੀਤੇ। ਉੱਥੇ ਦੀ ਸਿੰਗਲ ਵਿੰਡੋ ਸਿਸਟਮ ਹੋਊਗਾ, NRIs ਦੀ ਸੁਣੀ ਜਿਹੜੀ ਜੀ ਉਹ ਜਾਊਗੀ, ਸੰਮੇਲਨ ਵੀ ਕਰਾ ਲਏ, ਕਈ ਕੁਝ ਹੋ ਗਿਆ ਜੀ। ਗੱਲ ਉੱਥੋਂ ਤੱਕ ਹੀ ਰਹਿ ਗਈ। ਜਦੋਂ ਖਾਸ ਤੌਰ ਦੇ ਉੱਤੇ 10 ਸਾਲ ਤੋਂ ਪਿਛਲੇ ਜੋ ਕੁਝ ਜਿਹੜਾ ਜੀ ਉਹ ਹੋਇਆ, ਇਹ ਤਾਂ ਕਹਿਣ ਸੁਣਨ ਤੋਂ ਬਾਹਰ ਹੋ ਗਿਆ ਨਾ ਜੀ। ਭੂਮੀ ਮਾਫੀਆ ਜਿਹੜਾ ਸੀਗਾ ਜੀ ਉਹ ਇੰਨਾ ਜ਼ਿਆਦਾ ਵੱਧ ਗਿਆ ਕਿ ਉਹਨੇ NRIs ਦੀਆਂ ਜਿਹੜੀਆਂ ਜ਼ਮੀਨਾਂ, ਉਹਦੀਆਂ ਜਾਇਦਾਦਾਂ, ਕੋਠੀਆਂ ਸੀਗੀਆਂ ਜੀ, ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਉੱਤੇ ਕਬਜ਼ੇ ਜਿਹੜੇ ਆ ਜੀ ਉਹ ਕੀਤੇ। ਕਿੰਨੇ ਕੇਸ ਹੋ ਗਏ। ਵਿਰੋਧੀ ਧਿਰ ਜਿਹੜੀ ਕਾਂਗਰਸ ਸੀਗੀ, ਉਹਨੇ ਜਿਹੜਾ ਉਹਦਾ ਬਣਦਾ ਰੋਲ ਸੀਗਾ ਉਹਨੇ ਨਿਭਾਇਆ ਨਹੀਂ। ਉਹਨਾਂ ਨੇ ਵੀ, ਕਿਉਂਕਿ ਜੇ ਆਪੋਜੀਸ਼ਨ ਸਟਰੋਂਗ ਹੋਵੇ, ਆਪੋਜੀਸ਼ਨ ਸਟਰੋਂਗ ਹੈਗੀ ਸੀਗੀ, ਮੈਂਬਰ ਵਾਈਜ਼ ਤਾਂ ਸਟਰੋਂਗ ਸੀਗੀ, ਪਰ ਉਹ ਮਿਲ ਕੇ ਜਿਹੜੀ ਖੇਡ ਸੀਗੀ ਨਾ ਉਹ ਖੇਡਦੇ ਰਹੇ। ਔਰ ਇਹੀ ਚੀਜ਼ ਜਿਹੜੀ ਹੈ ਜੀ ਉਹ NRIs ਨੂੰ ਚੁਭੀ। ਔਰ ਜਦੋਂ ਤੀਜਾ ਬਦਲ ਇੱਕ ਆਇਆ ਤੇ ਉਹ ਉਹਦੇ ਵੱਲ ਨੂੰ ਹੋ ਤੁਰੇ ਕਿ ਸ਼ਾਇਦ ਇੱਧਰੋਂ ਉਹਨਾਂ ਨੂੰ ਕਿਤੇ ਨਾ ਕਿਤੇ ਆਸ ਜਿਹੜੀ ਹੈ ਜੀ ਉਹ ਦੀਂਦੀ ਆ ਕਿ ਇਹ ਬੰਦੇ ਆ ਕੇ ਕੁਝ ਸਿਸਟਮ ਜਿਹੜਾ ਜੀ ਉਹ ਸੁਧਾਰ ਸਕਦੇ ਆ। ਹੁਣ ਜਿਹੜੇ ਆ ਜੀ ਇਹ ਜੋ ਮਰਜ਼ੀ ਕਹੀ ਜਾਣ, ਇਹ ਆਪਣਾ ਵਿਸ਼ਵਾਸ ਜਿਹੜਾ ਜੀ ਉਹ ਗਵਾ ਚੁੱਕੇ ਹੋਏ ਨੇ, ਨਾ ਸਿਰਫ NRI ਲੋਕਾਂ ਤੋਂ, ਬਲਕਿ ਮੈਂ ਤਾਂ ਇਹ ਕਹੂੰਗਾ ਕਿ ਪੰਜਾਬ ਦੇ ਬਹੁਤੇ ਲੋਕਾਂ ਤੋਂ ਇਹ ਵਿਸ਼ਵਾਸ ਜਿਹੜਾ ਜੀ ਉਹ ਗਵਾ ਚੁੱਕੇ ਹੋਏ ਨੇ। ਪੰਜਾਬ ਵਾਲਿਆਂ ਦੇ ਹੱਥ ਵੀ ਤਾਂ ਨਿਰਾਸ਼ਾ ਹੀ ਲੱਗੀ ਹੈ ਜੀ ਪਿਛਲੇ ਸਮੇਂ 'ਚ। ਜੀ ਜੀ ਬਿਲਕੁਲ। ਕਤਰ ਤੋਂ ਬਲਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਦਿਨ ਨਾ ਵੀਡੀਓ ਮੈਂ ਦੇਖ ਰਿਹਾ ਸੀਗਾ ਤੇ ਉਹਦੇ ਫੇਸਬੁੱਕ ਦੇ ਉੱਤੇ ਕੋਈ ਅਕਾਲੀ ਦਲ ਦਾ ਸੀਗਾ ਜੀ, ਆਪਣੇ ਮੇਰੇ ਖਿਆਲ 'ਚ ਕੈਨੇਡਾ ਤੋਂ। ਕਹਿੰਦਾ ਜੀ ਮੇਰੇ ਬਰੰਪਟਨ ਸ਼ਹਿਰ ਦਾ, ਸਾਡੇ ਨਾਲ ਉਹਦਾ ਮਿਸ਼ੀਗਾਗਾ ਸ਼ਹਿਰ ਵਾ, ਤੇ ਉੱਥੇ ਇੱਕ ਮੇਅਰ ਆ, ਉਹ 55 ਸਾਲ ਉਹਦੀ ਉਮਰ ਵਾ, ਤੇ 65 ਸਾਲ ਤੋਂ ਕਹਿੰਦਾ ਉਹ ਕੰਟੀਨਿਊ ਮੇਅਰ ਆ। ਉਹ ਛੁੱਟੀਆਂ ਕੱਟਣ ਚਲੇ ਜਾਂਦੀ ਆ ਤੇ ਲੋਕ ਪਿੱਛੋਂ ਹੀ ਉਹਨੂੰ ਮੇਅਰ ਬਣਾ ਕੇ ਤੇ ਸੱਦ ਲੈਂਦੇ ਆ ਵੀ ਆ ਜਾ ਸਹੁੰ ਚੁੱਕ ਲਾ, ਵੀ ਤੁਸੀਂ ਜਥੇਦਾਰ ਤੋਤਾ ਸਿੰਘ ਨੇ ਕਹਿੰਦੇ ਇੰਨੇ ਕੰਮ ਕੀਤੇ ਆ, ਤੁਸੀਂ ਸਾਡੇ ਕੋਲ ਬਾਹਰ ਘੱਲ ਦਿਆ ਕਰੋ ਤੇ ਤੁਸੀਂ ਮੰਤਰੀ ਬਣਾ ਕੇ ਕਹਿ ਦਿਆ ਕਰੋ ਵੀ ਸਹੁੰ ਚੁੱਕ ਲਓ ਆਣ ਕੇ।
ਤੇ ਮੇਰਾ ਸਵਾਲ ਹੁਣ ਇਹ ਆ ਵੀ ਅਕਾਲੀ ਦਲ ਦੇ ਵਿੱਚ ਕੋਈ ਪੜ੍ਹੇ ਲਿਖੇ ਬੰਦੇ ਵੀ ਹੈਗੇ ਆ ਕਿ ਸਾਰੇ ਇਦਾਂ ਦੇ ਬੇਵਕੂਫ ਆ ਜਿਹਨਾਂ ਨੂੰ ਇਹ ਤੱਕ ਇਹ ਨਹੀਂ ਪਤਾ ਲੱਗਾ ਵੀ ਜੰਮਣ ਤੋਂ ਪਹਿਲਾਂ ਹੀ ਬੰਦਾ ਮੇਅਰ ਬਣ ਜਾਂਦਾ। ਜੀ ਜੀ, ਥੈਂਕ ਯੂ ਜੀ। ਜੇ ਉਹ ਕਰ ਸਕਦੇ ਆ ਤੇ ਇੰਨਾ ਕੁ ਅਹਿਸਾਨ ਕਰ ਦੇਣ ਦੀ ਜਥੇਦਾਰ ਸਾਹਿਬ ਨੂੰ ਪੱਕਾ ਹੀ ਲੈ ਜਾਣ। ਇੱਥੋਂ ਤਾਂ ਜਿਹੜਾ ਜੀ ਉਹ ਖਹਿੜਾ ਛੁੱਟੇ ਜੀ ਕਿਸਾਨਾਂ ਦਾ। ਬਿਲਕੁਲ ਐਕਚੁਅਲੀ ਦੇਖੋ, ਇਹ ਜਿਹੜਾ ਮਾਈਕ ਦੇ ਉੱਤੇ ਬੋਲਣਾ, ਜਿਹੜਾ ਜੀ ਲੈਕਚਰ ਕਰਨਾ, ਇਹ ਹਾਰੀ ਸਾਰੀ ਦੇ ਵੱਸ ਦਾ ਤਾਂ ਰੋਗ ਜਿਹੜਾ ਉਹ ਨਹੀਂ ਹੈਗਾ ਨਾ। ਕਿਸੇ ਬੰਦੇ ਨੂੰ ਉਹਨੇ ਕਿਹਾ ਸੀਗਾ ਕਿ ਮੈਂ ਲੈਕਚਰ ਜਿਹੜਾ ਜੀ ਉਹ ਕਰਿਆ ਕਰਨਾ, ਉਹ ਕਹਿੰਦਾ ਪ੍ਰੈਕਟਿਸ ਕਰ ਲਾ। ਕਹਿੰਦਾ ਪ੍ਰੈਕਟਿਸ ਕਿਵੇਂ ਕਰਾਂ? ਕਹਿੰਦਾ ਜੀ ਆ ਤੂੰ ਏਦਾਂ ਕਰ ਲਿਆ ਕਰ ਵੀ ਆ ਹੱਥ 'ਚ ਡੰਡਾ ਫੜ ਲਿਆ, ਮਾਈਕ ਹੋ ਗਿਆ ਤੇ ਸਾਹਮਣੇ ਜਿਹੜੇ ਬੂਝੇ ਆ ਇਹ ਸਮਝ ਲਿਆ ਵੀ ਲੋਕ ਜਿਹੜੇ ਬੈਠੇ ਆ ਤੇ ਇਹਨਾਂ ਨੂੰ ਲੋਕ ਸਮਝੀ ਤੇ ਇੱਥੇ ਪ੍ਰੈਕਟਿਸ ਕਰੀ ਗਿਆ ਜੀ। ਜਦੋਂ ਚਾਹ ਦਿੱਤਾ ਅਗਲਿਆਂ ਨੇ ਸਟੇਜ ਦੇ ਉੱਤੇ ਮਾਈਕ ਹੱਥ 'ਚ ਫੜਿਆ, ਸਾਹਮਣੇ ਬੈਠੇ ਸੀ ਬੰਦੇ, ਪਹਿਲਾਂ ਉਹਨੇ ਡਾਇਲਾਗ ਬੋਲਿਆ, ਕਹਿੰਦਾ ਜੀ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਕਿ ਬੰਦੇ ਹੁੰਦੇ ਆ, ਬੂਝੇ ਹੁੰਦੇ ਆ। ਤੋ ਇਹ ਸੌਖਾ ਤਾਂ ਨਹੀਂ ਨਾ ਹੈਗਾ ਜੀ ਮਾਈਕ ਦੇ ਉੱਤੇ ਬੋਲਣਾ। ਨਾ ਕੋਈ ਪ੍ਰੈਕਟਿਸ ਆ, ਨਾ ਕੁਛ ਪਤਾ ਆ, ਨਾ ਮੁੱਦਿਆਂ ਦੀ ਕੋਈ ਜਾਣਕਾਰੀ ਆ ਜੀ। ਸਿਰਫ ਔਰ ਸਿਰਫ ਚਾਪਲੂਸੀ ਜਿਹੜੀ ਆ ਜੀ ਉਹ ਕਰ ਰਹੇ ਨੇ ਇਹ ਮਹਾਨ ਸ਼ਖਸ ਜਿਹੜੇ ਜੀ ਬਚਿੱਤਰ ਸਿੰਘ ਘੋਲੀਆ ਹੋਰੀ ਨੇ ਟੋਰਾਂਟੋ ਤੋਂ। ਜੀ ਮਹੇਸ਼ਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਭਾਜੀ। ਇੱਕ ਤਾਂ ਮੇਰਾ ਸਵਾਲ ਹੈ ਜੀ 117 ਸੀਟਾਂ ਤੇ ਮਤਲਬ ਕਿ ਕੌਣ ਕਿੱਥੇ ਤੁਹਾਡੀ ਨਜ਼ਰ ਤੋਂ? ਤੇ ਦੂਸਰਾ ਮੇਰਾ ਸਵਾਲ ਹੈ ਜੀ ਕੀ ਜਲਾਲਾਬਾਦ ਤੇ ਲੰਬੀ 'ਚ ਜਿਹੜੀ ਪਰ ਵੋਟ ਹੈ 15,000 ਟੱਪੂਗੀ ਕਿ ਜ਼ਿਆਦਾ ਜਾਊਗੀ ਜੀ ਕਿ ਘੱਟ ਰਹੂਗੀ? ਥੈਂਕ ਯੂ ਜੀ। ਦੇਖੋ 117 ਦਾ ਹੁਣ ਮੈਂ ਕੱਲੀ ਦਾ 117 ਦਾ ਕਿਵੇਂ ਦੱਸਾਂ ਜੀ, ਫਿਰ ਤਾਂ ਬਹੁਤਾ ਇਹਦੇ 'ਚ ਪ੍ਰੋਗਰਾਮ ਜਿਹੜਾ ਚੱਲ ਜਾਊਗਾ। ਹਾਂ ਇੰਨਾ ਜ਼ਰੂਰ ਹੈ ਜੀ, ਹੱਥ ਇਸ ਵੇਲੇ ਜਿਹੜਾ ਜੀ ਉਹ ਉੱਪਰ ਆਮ ਆਦਮੀ ਦਾ ਹੈ। ਕਾਂਗਰਸ ਦੇ ਨਾਲ ਉਹਦੀ ਜਿਹੜੀ ਹੈ ਜੀ ਫਾਈਟ ਹੈ। ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਤੀਜੇ ਨੰਬਰ ਤੇ ਨੇ। 2 ਹਿੰਦਸਿਆਂ ਜੇ ਉਹ ਆ ਜਾਂਦੇ ਨੇ ਤਾਂ ਇਹ ਉਹਨਾਂ ਦੀ ਅਚੀਵਮੈਂਟ ਜਿਹੜੀ ਹੈ ਜੀ ਉਹ ਹੋਊਗੀ। 15,000 ਤੋਂ ਟੱਪਣ ਦਾ ਮਤਲਬ ਮੈਂ ਨਹੀਂ ਸਮਝਿਆ ਤੁਸੀਂ ਉਹ ਮਾਰਜਨ ਜਿੱਤ ਹਾਰ ਕਹਿ ਰਹੇ ਹੋ ਜਾਂ ਤੁਹਾਡਾ ਕੋਈ ਹੋਰ ਜਿਹੜਾ ਸਵਾਲ ਸੀਗਾ ਜੀ ਤੁਸੀਂ ਕਲੀਅਰ ਨਹੀਂ ਕੀਤਾ। ਲੰਬੀ ਵਾਲੀ ਜਿਹੜੀ ਸੀਟ ਹੈ ਜੀ ਪਹਿਲਾਂ ਕੁਛ ਹੋਰ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਆਉਣ ਦੇ ਨਾਲ ਫਾਈਟ ਜਿਹੜੀ ਹੈ ਜੀ ਉਹ ਕੁਛ ਹੋਰ ਹੋ ਗਈ ਆ। ਹਾਲ ਦੀ ਘੜੀ ਤੁਸੀਂ ਇਹ ਕਹਿ ਲਓ ਕਿ ਬਾਦਲ ਸਾਹਿਬ ਦੇ ਹੱਕ ਦੇ ਵਿੱਚ ਥੋੜੀ ਗਈ ਆ ਕੈਪਟਨ ਸਾਹਿਬ ਦੇ ਆਉਣ ਦੇ ਨਾਲ। ਆਉਂਦੇ ਦਿਨਾਂ ਦੇ ਦੌਰਾਨ ਕਾਫੀ ਕੁਛ ਜਿਹੜਾ ਜੀ ਉਹ ਬਦਲਣਾ। ਜਦੋਂ ਤੱਕ ਜਲਾਲਾਬਾਦ ਦੀ ਗੱਲ ਹੈ ਜੀ ਬੜੀ ਟਫ ਫਾਈਟ ਜਿਹੜੀ ਹੈ ਜੀ ਇਸ ਵੇਲੇ ਭਗਵੰਤ ਮਾਨ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਿਚਾਲੇ ਹੈ। ਬਿੱਟੂ ਹੋਰੀ ਇੱਥੇ ਕਿਸੇ ਫਾਈਟ ਦੇ ਵਿੱਚ ਹੈ ਨਹੀਂ ਅੱਜ ਦੀ ਤਰੀਕ ਜੀ। ਅੱਗੇ ਜੀਤ ਕੁਮਾਰ ਜੀ ਸਿਡਨੀ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਇੱਕ ਤੇ ਜਗਮੀਤ ਬਰਾੜ ਬਾਰੇ ਦੱਸਿਓ ਜੀ, ਉਹਨਾਂ ਦਾ ਕਿੱਥੇ ਸਟੈਂਡ ਕਰ ਰਹੇ ਆ ਜੀ ਅੱਜ ਕੱਲ੍ਹ ਉਹ। ਤੇ ਇੱਕ ਪੰਨੂ ਸਾਹਿਬ ਇਹਨਾਂ ਦਾ ਨਾ ਤੇ ਸੋਨੀਆ ਗਾਂਧੀ ਆ ਰਹੀ ਹੈ ਪ੍ਰਚਾਰ ਕਰਨ ਵਾਸਤੇ ਤੇ ਨਾ ਹੀ ਆ ਰਿਹਾ ਰਾਹੁਲ ਗਾਂਧੀ ਤੇ ਨਾ ਹੀ ਇਹ ਅਕਾਲੀਆਂ ਵਾਸਤੇ ਜਾਂ ਬੀਜੇਪੀ ਵਾਸਤੇ ਮੋਦੀ ਸਾਹਿਬ ਆ ਰਹੇ। ਇਹਨਾਂ ਬਾਰੇ ਵੀ ਮਾੜਾ ਜਿਹਾ ਪਾਇਓ ਜੀ ਵਿਚਾਰ ਆਪਣੇ। ਥੈਂਕ ਯੂ ਜੀ। ਥੈਂਕ ਯੂ। ਆ ਰਹੇ ਆ ਨਰਿੰਦਰ ਮੋਦੀ ਹੋਰਾਂ ਦਾ ਪ੍ਰੋਗਰਾਮ ਵੀ ਜਿਹੜਾ ਜੀ ਉਹ ਬਣਿਆ ਹੋਇਆ। ਉਹਨਾਂ ਨੇ ਆਉਣਾ 27-28 ਦੇ ਨੇੜੇ। ਸੋਨੀਆ ਗਾਂਧੀ ਤਾਂ ਸ਼ਾਇਦ ਨਹੀਂ, ਰਾਹੁਲ ਗਾਂਧੀ ਵੀ ਪ੍ਰਚਾਰ ਕਰਨ ਦੇ ਵਾਸਤੇ ਕਾਂਗਰਸ ਦਾ ਆ ਰਹੇ ਹੈ ਸ਼ਾਇਦ। ਪਰ ਕਾਂਗਰਸ ਦੇ ਵਿੱਚ ਜਿਹੜਾ ਹੈ ਜੀ ਉਹ ਆਪਦਾ ਖਲਾਰਾ ਅਜੇ ਵੀ ਜਿਹੜਾ ਉਹ ਸਮੇਟਿਆ ਨਹੀਂ ਜਾ ਰਿਹਾ। ਇੱਕ ਤਾਂ 19 ਸੀਟਾਂ ਦੇ ਉੱਤੇ ਦੀ ਬਗਾਵਤ ਦਾ ਉਹਨੂੰ ਸਾਹਮਣਾ ਕਰਨਾ ਪੈ ਰਿਹਾ, ਉਹਦੀ ਐਨਰਜੀ ਉੱਧਰ ਵੇਸਟ ਹੋ ਰਹੀ ਆ। ਇੱਕ ਨਵਾਂ ਪੁਆੜਾ ਜਿਹੜਾ ਜੀ ਇਹ ਪੈ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਪੋਸਟਰ ਲੱਗੇ ਨੇ ਬਹੁਤ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ ਨੂੰ ਵੋਟਾਂ ਪਾਓ। ਕਪਤਾਨ ਸਾਹਿਬ ਫੇਰ ਡਿੰਗ ਬੜਿੰਗ ਹੋ ਗਏ ਨੇ। ਉਹ ਹੁਣ ਹਾਈ ਕਮਾਂਡ ਕੋਲੇ ਜਿੱਦ ਕਰ ਰਹੇ ਆ ਵੀ ਜਾਂ ਤਾਂ ਮੇਰਾ ਨਾਮ ਜਿਹੜਾ ਜੀ ਐਲਾਨ ਕਰੋ ਮੁੱਖ ਮੰਤਰੀ ਦੇ ਅਹੁਦੇਦਾਰ ਵਜੋਂ, ਨਹੀਂ ਤਾਂ ਫਿਰ ਮੇਰੀ ਨਾਰਾਜ਼ਗੀ ਸਹੇੜੋ। ਤੋ ਇਸ ਕਰਕੇ ਇਸ ਨਾਰਾਜ਼ਗੀ ਦੇ ਚੱਲਦਿਆਂ ਸ਼ਾਇਦ ਕਾਂਗਰਸ ਦਾ ਜਿਹੜਾ ਜੀ ਥੋੜਾ ਬਹੁਤਾ ਅੱਗੇ ਪਿੱਛੇ ਹੋ ਸਕਦਾ ਹੈ। ਆਉਣਗੇ ਨੇਤਾ ਆਉਣਗੇ ਜ਼ਰੂਰ ਜੀ। ਨਰਿੰਦਰ ਮੋਦੀ ਵੀ ਆ ਰਹੇ ਨੇ, ਪ੍ਰਭਾਵ ਛੱਡ ਕੇ ਜਾਂਦੇ ਨੇ ਜਾਂ ਨਹੀਂ ਇਹ ਬਾਅਦ ਵਾਲੀ ਗੱਲ ਹੈ ਜੀ, ਪਰ ਆਉਣਗੇ ਜ਼ਰੂਰ ਪ੍ਰਚਾਰ ਲਈ। ਕਮ ਸੇ ਕਮ ਫਾਰਮੈਲਿਟੀ ਪੂਰੀ ਕਰਨ ਤਾਂ ਆਉਣਗੇ। ਸੁੱਚਾ ਸਿੰਘ ਜੀ। ਹਾਂਜੀ ਬਲਵਿੰਦਰ ਭੈਣ ਜੀ, ਪੰਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ 2 ਮਹੀਨੇ ਹੋ ਗਏ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਜਿਵੇਂ ਬੰਦੇ ਨੂੰ ਪਿਆਸ ਲੱਗੀ ਹੁੰਦੀ ਨਾ, ਟਰੱਕ ਤੇ ਹੁੰਦੇ ਆ ਕਈ ਵਾਰੀ ਟਾਈਮ ਅਪਸੈਟ ਹੁੰਦਾ, ਤੁਹਾਡੇ ਨਾਲ ਗੱਲ ਨਹੀਂ ਹੁੰਦੀ। ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਅੱਜ ਗੱਲ ਕਰਕੇ। ਤੇ ਪੰਨੂ ਸਾਹਿਬ ਮੈਂ ਤਾਂ ਕੁਐਸਚਨ ਤਾਂ ਨਹੀਂ ਮੇਰਾ ਕੋਈ, ਪਰ ਮੈਂ ਜਿੱਦਾਂ ਆਪਣਾ ਸਿੱਧੂ ਸਾਹਿਬ ਨੇ ਬਹੁਤ ਜ਼ਿਆਦਾ ਜਿੱਦਾਂ ਕੱਲ ਕੈਪਟਨ ਨੂੰ ਮਰਦ ਗਮੜਾ ਕਹਿਤਾ, ਆਪਣਾ ਕਹਿੰਦਾ ਸਿੱਧੂ ਨਾਮ ਕਹਾਊਂ, ਤੇ ਪਿੱਛੇ ਸੁਖਬੀਰ ਬਾਦਲ ਨੇ ਵੀ ਕਹਿ ਦਿੱਤਾ ਵੀ ਸਿੱਖਾਂ ਦੇ ਪਹਿਲੇ ਪਾਤਸ਼ਾਹ ਬੰਦਾ ਸਿੰਘ ਬਹਾਦਰ, ਤੇ ਇਹਨੇ ਮਜੀਠੀਏ ਨੇ ਵੀ ਕਿਹਾ ਸੀ ਵੀ ਕੇਤਰੀ ਕੀ ਜੀਤ ਕਹਾਊਂ। ਕੀ ਅਸੀਂ ਲੋੜ ਨਹੀਂ ਮਹਿਸੂਸ ਕਰਦੇ ਅੱਜ ਵੀ ਜੇ ਸਾਨੂੰ ਜਰਨੈਲ ਸਿੰਘ ਹੁੰਦੇ ਤੇ ਇਹ ਕੁਛ ਬਕਵਾਸ ਕਰਦੇ ਜਿੱਦਾਂ ਬਕਵਾਸ ਕਰਦੇ ਨੇ?
ਬੰਦ ਨਾ ਕਰੋ, ਮੈਂ ਸੁਣਨੀ ਗੱਲ ਜੀ। ਨੀਵੇਂ ਪੱਧਰ ਦੀ ਗੱਲ ਜਿਹੜੀ ਹੈ ਜੀ ਕਰਦੇ ਨੇ। ਪਿਛਲੀਆਂ ਚੋਣਾਂ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਜਿਹੜੀ ਹੈ ਜੀ ਉਹ ਇਸੇ ਤਰੀਕੇ ਦੇ ਨਾਲ ਜੇਤਲੀ ਹੋਰਾਂ ਦੇ ਹੱਕ ਜਿਹੜੇ ਉਹ ਕਸੀਦੇ ਪੜ੍ਹ ਦਿੱਤੇ ਸੀਗੇ। ਐਕਚੁਅਲੀ ਪਤਾ ਨਹੀਂ ਕੀ ਰੀਜ਼ਨ ਹੈ ਜੀ ਕਿ ਇੰਨੀ ਚਾਪਲੂਸੀ ਤੱਕ ਇਹ ਜਿਹੜਾ ਜੀ ਕਿਉਂ ਉੱਤਰ ਆਉਂਦੇ ਨੇ ਕਿ ਜ਼ੁਬਾਨ ਦੇ ਉੱਤੇ ਲਫ਼ਜ਼ਾਂ ਦੇ ਉੱਤੇ ਇਹਨਾਂ ਦਾ ਜਿਹੜਾ ਜੀ ਉਹ ਕੰਟਰੋਲ ਹੀ ਨਹੀਂ ਰਹਿੰਦਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੋਰੀ ਚੰਗੇ ਬੁਲਾਰੇ ਮੰਨੇ ਜਾਂਦੇ ਨੇ। ਇਹ ਕੀ ਲੋੜ ਸੀਗੀ ਜੀ? ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਕੰਟਰੋਵਰਸੀ ਦੇ ਵਿੱਚ ਜਿਹੜਾ ਜੀ ਉਹ ਫਸ ਗਏ ਨੇ। ਆਈ ਥਿੰਕ ਗੁਰੇਜ਼ ਜਿਹੜਾ ਜੀ ਉਹ ਕਰਨਾ ਚਾਹੀਦਾ। ਇਹ ਧਾਰਮਿਕ ਜਿਹੜੀਆਂ ਦੀ ਉਹ ਚੀਜ਼ਾਂ ਨੇ, ਕਿਉਂ ਇਹਨਾਂ ਚੀਜ਼ਾਂ ਨੂੰ ਜਿਹੜਾ ਜੀ ਇੱਥੇ ਸਿਆਸਤ ਦੇ ਵਿੱਚ ਲੈ ਕੇ ਆਉਣਾ ਜੀ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ ਕਿ ਕਿਉਂ ਉਹਨਾਂ ਨੇ ਇਹ ਯੂਜ਼ ਕੀਤੀਆਂ ਨੇ। ਜੀ ਥੈਂਕ ਯੂ ਜੀ। ਅਤੇ ਬਲਤੇਜ ਪੰਨੂ ਜੀ ਸਾਨੂੰ ਉਹ ਦੱਸ ਜ਼ਰੂਰ ਦਿਓ ਜਦੋਂ ਕਿ ਤੁਸੀਂ ਠੀਕ ਹੋ ਤਾਂ ਠੀਕ ਹੈ, ਤੇ ਨਹੀਂ ਤਾਂ ਫਿਰ ਅਸੀਂ ਕਾਲਾਂ ਲੈਣੀਆਂ ਬੰਦ ਕਰਾਂਗੇ। ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਜੀ ਅਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਵਰਿੰਦਰ ਜੀ ਤੇ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਮੇਰੀ ਬੇਨਤੀ ਹੈਗੀ ਆ, ਆਦਮੀ ਜਿਹੜਾ ਹੈਗਾ ਨਾ ਉਹਦਾ ਬੋਲਚਾਲ ਜਿਹੜਾ ਹੈਗਾ ਉਹ ਤੋਂ ਪਛਾਣ ਜਾਂਦਾ ਉਹ ਬੰਦਾ ਕਿੱਦਾਂ ਦਾ ਹੈਗਾ ਵਾ। ਤੁਸੀਂ ਆ ਵੇਖੀ ਹੋਣੀ ਖਬਰ, ਉਹ ਜਨਰਲ ਸਾਹਿਬ ਗਏ ਸੀਗੇ ਸੇਵਾ ਸਿੰਘ ਠੀਕਰੀਵਾਲ ਦੇ ਮਹਾਨ ਸ਼ਹੀਦ ਦੇ ਉਹਦੇ ਉੱਤੇ ਬੋਧੇ ਫੁੱਲ ਪਾਉਣ ਵਾਸਤੇ ਜੀ। ਉਹਦੇ ਜਦੋਂ ਦੋਤੇ ਨੂੰ ਪਤਾ ਲੱਗਾ ਤਾਂ ਉਹਨੇ ਆ ਕੇ ਡੱਕਤਾ। ਉਹਨੇ ਆਖਿਆ ਵੇਖੋ ਜੀ ਗੱਲ ਆ ਵੀ ਮੇਰਾ ਨਾਨਾ ਜਿਹੜਾ ਸੀਗਾ ਉਹ ਬੜਾ ਵੱਡਾ ਸ਼ਹੀਦ ਸੀਗਾ ਤੇ ਮੈਂ ਨਹੀਂ ਚਾਹੁੰਦਾ ਵੀ ਇਹਨੂੰ ਕੋਈ ਪਾਰਟੀ ਵਰਤੇ, ਤੇ ਇਸ ਕਰਕੇ ਮੈਂ ਫੁੱਲ ਨਹੀਂ ਪਾਉਣ ਦੇਣਾ ਜੀ। ਉਹਨੇ ਲਫ਼ਜ਼ ਜਿਹੜੇ ਵਰਤੇ ਉੱਥੇ ਉਸ ਵੇਲੇ ਮੈਂ ਹੈਰਾਨ ਹੋ ਗਿਆ ਸੁਣ ਕੇ, ਵੇਖ ਕੇ ਉਹ ਮੈਨੂੰ ਇੰਨੀ ਮਹਿਸੂਸ ਹੋਇਆ। ਆਂਦਾ ਤੁਹਾਡੇ ਵੱਡਾ ਕਿਹੜਾ ਗਦਾਰ ਹੈਗਾ, ਤੁਸੀਂ ਸਾਰਾ ਟੱਬਰੀ ਗਦਾਰਾਂ ਦੇ ਜੇ। ਮੇਰੀ ਬੇਨਤੀ ਹੈਗੀ ਆ ਵੀ ਜੇ ਇਹ ਉਹ ਗਦਾਰ ਸੀਗਾ ਸੇਵਾ ਸਿੰਘ ਠੀਕਰੀਵਾਲ, ਤੇ ਇਸ ਬੰਦੇ ਨੇ ਆਰਮੀ 'ਚ ਸਰਵਿਸ ਕਰਦਿਆਂ ਅਕਾਲ ਤਖਤ ਹੋਇਆ, ਉਦੋਂ ਹੀ ਜ਼ਮੀਰ ਨਹੀਂ ਜਾਗੀ। ਦਿੱਲੀ ਵਿੱਚ ਨਵੰਬਰ ਵਿੱਚ ਇੰਨਾ ਕਤਲੋਗਾਰਤ ਹੋਈ ਆ, ਉਦੋਂ ਹੀ ਜ਼ਮੀਰ ਨਹੀਂ ਜਾਗੀ। ਤੇ ਹੁਣ ਜੇ ਉਹਨੇ ਕਹਿਤਾ ਵੀ ਮੈਂ ਇਹਨੂੰ ਵਰਤਨ ਦੇਣਾ, ਇਹ ਉਹਨੂੰ ਗਦਾਰ ਕਹਿਣ ਡਿਆ ਸਾਰੇ ਪਰਿਵਾਰ ਨੂੰ। ਤੁਹਾਡੇ ਕੀ ਵਿਚਾਰ ਆ? ਧੰਨਵਾਦ ਤੁਹਾਡਾ। ਥੈਂਕ ਯੂ ਜੀ। ਪਟਿਆਲੇ ਦੇ ਵਿੱਚ ਹੀ ਘਟਨਾ ਵਾਪਰੀ ਜੀ ਕੱਲ, ਇਹ ਸੇਵਾ ਸਿੰਘ ਠੀਕਰੀ ਵਾਲੇ ਦੇ ਬੁੱਤ ਦੇ ਉੱਤੇ ਜੀ। ਹਾਂ, ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਦੇਖੋ ਉਹ ਕਹਿੰਦੇ ਸੀ ਕਿ ਕਾਂਗਰਸ ਜਿਹੜੀ ਆ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਆ। ਮੈਂ ਤਾਂ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਸੀਗਾ, ਜੇ ਤੁਸੀਂ ਉਹ ਇੰਟਰਵਿਊ ਦੇਖੀ ਹੋਵੇ, ਕਿ ਫਿਰ ਜਦੋਂ ਤੁਹਾਨੂੰ ਜਨਰਲ ਲਾਇਆ ਗਿਆ ਉਦੋਂ ਕਿਹੜੀ ਪਾਰਟੀ ਸੀ, ਜਦੋਂ ਤੁਹਾਨੂੰ ਗਵਰਨਰ ਲਾਇਆ ਗਿਆ ਉਦੋਂ ਕਿਹੜੀ ਪਾਰਟੀ ਸੀ, ਹੁਣ ਕਿਹੜੀ ਪਾਰਟੀ ਨੇ ਕੈਲਕੂਲੇਸ਼ਨ ਦੇ ਤਹਿਤ ਤੁਹਾਨੂੰ ਜਿਹੜਾ ਜੀ ਉਹ ਪਟਿਆਲੇ ਤੋਂ ਭੇਜਿਆ। ਐਕਚੁਅਲੀ ਜਿਸ ਰੈਂਕ ਦੇ ਉੱਤੇ ਉਹ ਰਹੇ ਨੇ ਉਹਨਾਂ ਉੱਥੇ ਸਵਾਲ ਨਹੀਂ ਹੁੰਦੇ ਜੀ, ਉੱਥੇ ਯੈਸ ਮੈਨ ਹੀ ਹੁੰਦੇ ਆ, ਨੋ ਜਾਂ ਕੁਐਸਚਨ ਤਾਂ ਕੀਤਾ ਹੀ ਨਹੀਂ ਜਾ ਸਕਦਾ। ਹੁਣ ਉਹ ਆ ਗਏ ਸਿਆਸਤ ਦੇ ਵਿੱਚ, ਇੱਥੇ ਜਿਹੜਾ ਜੀ ਉਹ ਬਦਕਿਸਮਤੀ ਨੂੰ ਉਹਨਾਂ ਦੀ ਸਵਾਲ ਹੀ ਜਿਹੜੇ ਜੀ ਉਹ ਬਹੁਤ ਹੋ ਰਹੇ ਨੇ। ਸੋ ਡੇ ਬਾਈ ਡੇ ਜਿਵੇਂ ਉਹ ਸਵਾਲਾਂ ਦੇ ਵਿੱਚ ਫਸਦੇ ਤੁਰੇ ਜਾਂਦੇ ਨੇ, ਮੈਨੂੰ ਨਹੀਂ ਲੱਗਦਾ ਜੀ ਕਿ ਉਹ ਕੋਈ ਬਹੁਤੇ ਚੰਗੇ ਕੈਂਡੀਡੇਟ ਜਿਹੜੇ ਆ ਜੀ ਉਹ ਉੱਭਰਨਗੇ, ਸਾਹਮਣੇ ਆਉਣਗੇ। ਜਦੋਂ ਜਰਨਲ ਦਾ ਨਾਮ ਆਉਂਦਾ ਤੇ ਹਰ ਬੰਦੇ ਦੇ ਮਨ ਦੇ ਵਿੱਚ ਇੱਕ ਵੱਡਾ ਸਾਰਾ ਚਿਹਰਾ ਤਾਂ ਉੱਭਰ ਜਾਂਦਾ ਨਾ ਜੀ, ਪਰ ਉਹ ਪਰਸਨੈਲਿਟੀ ਉਨੀ ਦੇਰ ਤੱਕ ਹੀ ਹੈ ਜੀ ਜਿੰਨੀ ਦੇਰ ਤੱਕ ਉਹ ਬੋਲਦੇ ਨਹੀਂ। ਫਿਰ ਉਹ ਬੋਲਦੇ ਨੇ, ਉਹ ਸਾਰੀ ਪਰਸਨੈਲਿਟੀ ਖਤਮ ਹੋ ਜਾਂਦੀ ਜੀ। ਗੁਰਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਇੱਕ ਮਿੰਟ, ਮੈਂ ਤੁਹਾਡੀ ਰਿਕੁਐਸਟ ਜੀ ਜੀ ਪੰਨੂ ਸਾਹਿਬ ਜੀ, ਮੈਂ ਥੋੜੀ ਜਿਹੀ ਇੱਕ ਰਿਕੁਐਸਟ ਕਰਨੀ ਚਾਹੁੰਦਾ ਜੀ। ਜੇ ਕਾਈਂਡਲੀ ਮੇਰੀ ਤਬੀਅਤ ਜਿਹੜੀ ਉਹ ਕਾਫੀ ਖਰਾਬ ਹੋ ਰਹੀ ਹੈ, ਜੇ ਮੈਂ ਘੱਟ ਤੁਸੀਂ ਕਾਲਾਂ ਲੈ ਸਕੋ ਤਾਂ ਬਿਲਕੁਲ ਬਿਲਕੁਲ ਜੀ। ਅਸੀਂ ਬਿਲਕੁਲ 4 ਕਾਲਰ ਹੋਰ ਲਵਾਂਗੇ ਜਿਹੜੇ ਲਾਈਨ ਤੇ ਆ, ਹੋਰ ਕਾਲਰ ਨਹੀਂ ਲਵਾਂਗੇ ਜੀ। ਜੀ ਸਵਾਲ ਕਰੋ ਜੀ। ਜੀ ਗੁਰਪਾਲ ਸਿੰਘ ਜੀ। ਹਾਂਜੀ, ਮੈਂ ਅੱਜ ਹਮਦਰਦ ਟੀਵੀ ਦੇਖਦਾ ਸੀ, ਉੱਥੋਂ ਸੁਰਿੰਦਰ ਸਿੰਘ ਬੈਠੀ ਬੋਲਦੇ ਸੀ। ਨਵਜੋਤ ਸਿੰਘ ਸੰਧੂ ਨੇ ਆਪਣੇ ਹਰਿਮੰਦਰ ਸਾਹਿਬ ਦੇ 2 ਕਰੋੜ ਰੁਪਇਆ ਦਿੱਤਾ, ਕੀ ਇਹ ਗੱਲ ਸੱਚੀ ਆ? ਥੈਂਕ ਯੂ। ਪਤਾ ਨਹੀਂ ਜੀ ਕਿਹੜੇ 2 ਕਰੋੜ ਰੁਪਇਆ ਨਵਜੋਤ ਸਿੱਧੂ ਹੋਰਾਂ ਨੇ ਦਿੱਤਾ, ਮੇਰੀ ਤਾਂ ਨੌਲੇਜ ਦੇ ਵਿੱਚ ਨਹੀਂ ਹੈ ਜੀ। ਜਿਹੜਾ ਉਹਨਾਂ ਨੇ ਏਦਾਂ ਜੇ ਕਿਸੇ ਨੇ ਮੰਨ ਲਓ ਦਿੱਤਾ ਹੋਵੇ ਤੇ ਉਹ ਇਲੈਕਸ਼ਨਾਂ ਦੇ ਦਿਨਾਂ ਦੇ ਦੌਰਾਨ ਉਹਨੂੰ ਜਿਹੜਾ ਜੀ ਉਹ ਬਣਾਵੇ, ਤੇ ਇਹ ਮਹਿਜ਼ ਇੱਕ ਸਿਰਫ ਔਰ ਸਿਰਫ ਸਿਆਸਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਉਹ 2 ਕਰੋੜ ਰੁਪਇਆ ਕਿੱਥੇ ਲੱਗਾ, ਕਿਸ ਕੰਮ ਦੇ ਵਾਸਤੇ ਦਿੱਤਾ, ਕੀ ਇੰਡੀਵਿਜੂਅਲ ਤੌਰ ਦੇ ਉੱਤੇ ਕਿਸੇ ਨੂੰ ਦਿੱਤਾ, ਗੋਲਕ ਚ ਪਾਇਆ ਸੀ, ਇਹਦੀ ਕੋਈ ਡਿਟੇਲ ਹੋਵੇ ਫਿਰ ਤਾਂ ਪਤਾ ਲੱਗ ਸਕਦਾ ਜੀ ਖਬਰ ਦਾ। ਬਿਲਕੁਲ ਜੀ। ਵਰਮਾ ਜੀ। ਵਰਮਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਜੀ। ਮੇਰਾ ਇੱਕੋ ਸਵਾਲ ਹੈ ਛੋਟਾ ਜਿਹਾ, ਵੀ ਜਿਹੜੇ ਆਮ ਆਦਮੀ ਪਾਰਟੀ ਹੈ ਇਹਦੀ ਕੀ ਪੋਜੀਸ਼ਨ ਹੈ? ਔਰ ਕਹਿੰਦੇ ਮਾਲਵੇ 'ਚ ਇਹਨਾਂ ਨੇ ਸਿਰਫ ਜ਼ੋਰ ਲਾਇਆ, ਬਾਕੀ ਦੁਆਬੇ ਤੇ ਮਾਝੇ 'ਚ ਇੰਨਾ ਜ਼ੋਰ ਨਹੀਂ ਹੈ। ਵਾਕਈ ਸਹੀ ਗੱਲ ਹੈ। ਔਰ ਇਹਨਾਂ ਨੂੰ ਕਿੱਦਾਂ ਅਸੀਂ ਪਹੁੰਚਾ ਸਕਦੇ ਹਾਂ ਬਈ ਇਹ ਉੱਧਰ ਤੁਹਾਡਾ ਨਹੀਂ ਜ਼ੋਰ ਲੱਗਦਾ ਪਿਆ, ਵੀ ਉੱਧਰ ਵੀ ਲਾਵੋ ਜ਼ੋਰ, ਕੱਲਾ ਮਾਲਵੇ 'ਚੋਂ ਜਿੱਤ ਕੇ ਤਾਂ ਨਹੀਂ ਤੁਹਾਡੀ ਬਣ ਜਾਣੀ ਸਰਕਾਰ। ਥੈਂਕ ਯੂ ਜੀ।
ਥੈਂਕ ਯੂ। ਗੱਲਾਂ ਹੀ ਨੇ ਜੀ, ਆਫਟਰ ਆਲ ਉਹ ਪਾਰਟੀ ਚਲਾ ਰਹੇ ਨੇ, ਇੱਕ ਢਾਂਚਾ ਹੈ ਜਿਹੜਾ ਉਹਨੂੰ ਪਾਰਟੀ ਨੂੰ ਚਲਾ ਰਿਹਾ ਜੀ। ਉਹਨਾਂ ਨੂੰ ਹਰ ਗੱਲ ਦਾ ਪਤਾ। ਤੁਸੀਂ ਇਹ ਗੱਲ ਕਰਦੇ ਹੋ ਕਿ ਪਹੁੰਚਾਉਣੀ ਉਹਨਾਂ ਨੂੰ ਇੱਕ ਸੀਟ ਦੇ ਉੱਤੇ ਉਹਨਾਂ ਦੇ ਮਾਈਕਰੋ ਅਬਜ਼ਰਵਰ ਜਿਹੜੇ ਆ ਜੀ ਉਹ ਤਿੰਨ ਲੱਗੇ ਹੋਏ ਆ। ਇੱਕ ਛੋਟੀ ਤੋਂ ਛੋਟੀ ਘਟਨਾ ਦੀ ਜਿਹੜੀ ਹੈ ਜੀ ਉਹ ਜਾਣਕਾਰੀ ਉਹਨਾਂ ਨੂੰ ਹਰ ਸ਼ਾਮ ਨੂੰ ਪਹੁੰਚਦੀ ਹੈ। ਉਹਨਾਂ ਨੂੰ ਕਿਤੇ ਪਤਾ ਨਾ ਹੋਊਗਾ ਜੀ ਮਾਲਵੇ ਦੇ ਵਿੱਚ ਕਿੱਥੇ ਕੀ ਪੋਜੀਸ਼ਨ ਆ, ਦੁਆਬੇ ਦੇ ਵਿੱਚ ਕੀ ਪੋਜੀਸ਼ਨ ਆ, ਪਤਾ ਹੈ ਜੀ ਪਾਰਟੀ ਨੂੰ ਸਾਰਾ। ਔਰ ਜਿਹੜੀ ਮਾਝੇ ਦੇ ਵਿੱਚੋਂ ਪਾਰਟੀ ਪਿਛਲੇ ਕੁਝ ਦਿਨਾਂ ਦੇ ਦੌਰਾਨ ਅੱਪ ਹੋਈ ਹੈ, ਔਰ ਦੁਆਬੇ ਦੇ ਵਿੱਚ ਜਿਹੜੀ ਬਗਾਵਤ ਹੈ ਕਾਂਗਰਸ ਦੀ, ਉਹਦਾ ਫਾਇਦਾ ਵੀ ਆਮ ਆਦਮੀ ਪਾਰਟੀ ਨੂੰ ਹੋਊਗਾ ਜੀ। ਗੁਰਬਖਸ਼ ਸਿੰਘ। ਹੈਲੋ, ਗੁਰਬਖਸ਼ ਸਿੰਘ ਬੋਲਦਾ ਜੀ ਮੈਂ ਟਰੇਸੀ ਤੋਂ। ਜੀ ਜੀ। ਇਹ ਆਪਣੇ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਜਿੱਥੇ ਚੱਬੇਵਾਲ ਦਾ ਇਲਾਕਾ, ਇਹਦੇ ਵਿੱਚ ਜ਼ਰਾ ਇਸ ਇਲਾਕੇ ਦੇ ਵਿੱਚ ਥੋੜੇ ਆਮ ਆਦਮੀ ਪਾਰਟੀ ਦਾ ਆਪਣੇ ਘੱਟ ਕਨਵੈਸਿੰਗ ਹੋ ਰਹੀ ਆ। ਇਹਦੇ ਬਾਰੇ ਜਰਾ ਥੋੜਾ ਜਿਹਾ ਇਹਨਾਂ ਨੂੰ ਜਰਾ ਦੱਸਣਾ। ਹਾਂਜੀ, ਮੈਂ ਉਹ ਪਤਾ ਕੀਤਾ ਪਰ ਫੋਨ ਕਰੀਦਾ ਪਿੰਡ, ਉਹ ਕਹਿੰਦੇ ਬਹੁਤ ਘੱਟ ਹੋ ਰਹੀ ਕਨਵੈਸਿੰਗ। ਜੀ ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਬਲਤੇਜ ਪੰਨੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਮੈਂ ਮਾਫੀ ਚਾਹੁੰਦਾ ਇਸ ਚੀਜ਼ ਦੀ ਕਿ ਥੋੜੀ ਤਬੀਅਤ ਜਿਹੜੀ ਹੈ ਜੀ ਉਹ ਖਰਾਬ ਹੋਣ ਕਰਕੇ, ਮਾਈਗ੍ਰੇਨ ਕਈ ਵਾਰੀ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ, ਤੋਂ ਇਸ ਕਰਕੇ ਮੈਂ ਇਨਫ ਟਾਈਮ ਨਹੀਂ ਦੇ ਸਕਿਆ ਜੀ। ਅਗਲੀ ਵਾਰੀ ਜ਼ਰੂਰ। ਧੰਨਵਾਦ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦਿੰਦੇ ਨੇ ਸਵਾਲਾਂ ਦੇ ਜਵਾਬ। ਹੁਣ ਬਲਵਿੰਦਰ ਕੌਰ ਵੱਲੋਂ